ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲਬਾਤ ਕਰਾਂਗੇ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਕਈ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਅੱਜ ਟਰੱਕਿੰਗ ਨੂੰ ਲੈ ਕੇ। ਸੋ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਤੇ ਨਾਲੋਂ ਨਾਲ ਤੁਹਾਡੇ ਸੁਝਾਵਾਂ ਦੀ ਵੀ ਸਾਨੂੰ ਉਡੀਕ ਰਹੇਗੀ। 408 272 5200 ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਜਿਹੜੀ ਆ ਉਹ ਰੱਖ ਸਕੋਗੇ। ਨਾਲ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ। ਉਸ ਤੋਂ ਬਾਅਦ ਉਹਨਾਂ ਤੋਂ ਜਾਣਾਂਗੇ ਕਿ ਟੌਪਿਕ ਕੀ ਹੈ ਤੇ ਕਿਹੜੇ ਟੌਪਿਕ ਤੇ ਅੱਜ ਤੁਸੀਂ ਆਪਣੇ ਕਮੈਂਟ ਕਰ ਸਕੋਗੇ। ਰਾਜ ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਦੇ ਸਾਰੇ ਹੀ ਸਤਿਕਾਰਤ ਸਰੋਤੇ ਅਤੇ ਦਰਸ਼ਕਾਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਹਫ਼ਤਾਵਾਰੀ ਪੂਰਾ ਹਫ਼ਤਾ ਹੀ ਚੱਲਣ ਵਾਲਾ ਹੈ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ। ਰੋਜ਼ਾਨਾ ਆਉਣ ਵਾਲੇ ਪ੍ਰੋਗਰਾਮ 3 ਤੋਂ 4 ਵਜੇ ਤੱਕ ਵੱਖ-ਵੱਖ ਵਿਸ਼ਿਆਂ ਦੇ ਉੱਤੇ, ਕਦੀ ਖੇਤੀਬਾੜੀ ਦੀਆਂ ਗੱਲਾਂ, ਕਦੀ ਇੱਥੇ ਦੇ ਮੁੱਦਿਆਂ ਦੀਆਂ, ਕਦੀ ਪੰਜਾਬ ਦੇ ਭਾਰਤ ਦੇ ਮੁੱਦਿਆਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਆਪਾਂ ਕਰਦੇ ਰਹਿੰਦੇ ਹਾਂ। ਅਤੇ ਜਿਵੇਂ ਤੁਸੀਂ ਜਾਣਦੇ ਹੀ ਆ ਵੀ ਹੁਣ ਹਰ ਬੁੱਧਵਾਰ ਨੂੰ ਆਪਾਂ ਤਕਰੀਬਨ ਸ਼ਾਮ ਦੇ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਟਰੱਕਿੰਗ ਦੇ ਨਾਲ ਜੁੜੀਆਂ ਜਿਹੜੀਆਂ ਆ ਉਹ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ। ਵੱਖ-ਵੱਖ ਦਰਪੇਸ਼ ਪਏ ਮਸਲੇ ਆ ਉਹਨਾਂ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਦੇ ਰਹਿੰਦੇ ਹਾਂ। ਸੋ ਸਰੋਤਿਓ, ਅੱਜ ਜਿਹੜੀ ਟਰੱਕਿੰਗ ਦੇ ਬਾਰੇ ਪ੍ਰਵੀਨ ਜੀ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਉਸ ਦੇ ਵਿੱਚ ਜਿਹੜਾ ਮੁੱਖ ਤੌਰ ਦੇ ਉੱਤੇ ਜਿਹੜੀ ਗੱਲਬਾਤ ਜਿਹੜੀ ਆਪਾਂ ਇਸ ਮੌਕੇ ਕਰਾਂਗੇ ਉਹ ਇਹ ਹੈ ਵੀ ਟਰੱਕਿੰਗ ਦੇ ਵਿੱਚ ਇਸ ਟਾਈਮ ਚੋਰੀਆਂ ਨੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਪਹੁੰਚਾਇਆ ਹੈਗਾ ਆ। ਸੋ ਕਈ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਚੱਲ ਰਹੀਆਂ ਨੇ। ਕਈ ਤਰੀਕੇ ਦੇ ਮੁਸ਼ਕਲਾਂ ਇਸ ਟਾਈਮ ਸਾਹਮਣੇ ਆ ਰਹੀਆਂ ਆ। ਸੋ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਹੁਣ ਕਰਨ ਜਾ ਰਹੇ ਹਾਂ ਅੱਜ ਟਰੱਕਿੰਗ ਦੇ ਇਸ ਮਸਲੇ ਦੇ ਉੱਤੇ। ਸੋ ਪ੍ਰਵੀਨ ਜੀ, ਜਿਹੜੀ ਆਪਾਂ ਗੱਲ ਕਹਿ ਰਹੇ ਸੀਗੇ ਵੀ ਜਿਹੜੀਆਂ ਇਸ ਟਾਈਮ ਚੋਰੀਆਂ ਹੋ ਰਹੀਆਂ ਆ ਉਸ ਨੂੰ ਲੈ ਕੇ। ਸੋ ਸੈਮੀ ਕੰਡਕਟਰ ਇਸ ਟਾਈਮ ਜਿਹੜੀਆਂ ਚਿਪਸ ਜਿਸ ਨੂੰ ਆਖ ਦਿੱਤਾ ਜਾਂਦਾ ਆ ਉਹਨਾਂ ਦੀ ਕਾਫੀ ਜ਼ਿਆਦਾ ਕਿੱਲਤ ਆ। ਵੈਸੇ ਹੀ ਜਿਹੜੇ ਆ ਉਹ ਘੱਟ ਨੇ, ਜਿਸ ਕਰਕੇ ਟਰੱਕ, ਗੱਡੀਆਂ, ਸਾਰਾ ਕੁਛ ਉਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਸਲੋ ਡਾਊਨ ਆਇਆ ਪਿਆ ਆ। ਸੋ ਉਹਦੇ ਸਲੋ ਡਾਊਨ ਨੂੰ ਰੋਕਣ ਦੇ ਲਈ ਕੰਪਨੀਆਂ ਆ ਵੱਧ ਤੋਂ ਵੱਧ ਸੋ ਪ੍ਰਵੀਨ ਜੀ, ਥੋੜੀ ਆਪਣੀ ਆਵਾਜ਼ ਦੀ ਸੈਟਅਪ ਜਿਹੜੀ ਚੈੱਕ ਕਰਿਓ। ਮੈਨੂੰ ਆਪਣੀ ਆਵਾਜ਼ ਬਾਰ-ਬਾਰ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਸੁਣ ਰਹੀ ਹੈਗੀ ਆ। ਜੀ ਮੈਂ ਕੋਸ਼ਿਸ਼ ਕਰਦਾ ਕਿ ਇੱਧਰੋਂ ਜਿਹੜਾ ਸੈਟਅਪ ਆ ਉਹ ਤਕਰੀਬਨ ਨਾਰਮਲ ਆ। ਤੁਸੀਂ ਇੱਕ ਵਾਰੀ ਦੱਸ ਦਿਓ ਤੇ ਮੈਂ ਨਾਲੋਂ ਨਾਲ ਆਪਾਂ ਟੌਪਿਕ ਮੈਂ ਅਨਾਉਂਸ ਕਰ ਦੇਣਾ ਜੀ। ਕੋਈ ਦਿੱਕਤ ਨਹੀਂ ਹੈ। ਤੁਸੀਂ ਮੇਰੀ ਆਵਾਜ਼ ਪ੍ਰੋਪਰ ਸੁਣ ਪਾ ਰਹੇ ਹੋ ਰਾਜ? ਜੀ ਮੈਂ ਸੁਣ ਪਾ ਰਿਹਾ, ਪਰ ਇੱਕ ਹੀ ਚੀਜ਼ ਦੀ ਮੁਸ਼ਕਿਲ ਆ ਰਹੀ ਹੈ ਮੈਨੂੰ, ਵਿੱਚ ਆਪਣੀ ਆਵਾਜ਼ ਬਾਰ-ਬਾਰ ਜਿਹੜੀ ਉਹ ਸੁਣ ਰਹੀ ਆ। ਸੋ ਸਰੋਤਿਓ, ਕੁਛ ਮਿੰਟ ਦੇ ਲਈ ਬਸ ਏਦਾਂ ਹੀ ਜੁੜੇ ਰਹੋ ਤੇ ਆਪਾਂ ਇਸ ਨੂੰ ਜਿਹੜਾ ਠੀਕ ਕਰਕੇ ਤੇ ਮੁੜ ਦੁਬਾਰਾ ਤੁਹਾਡੇ ਨਾਲ ਜੁੜਦੇ ਆ। ਮਾਫੀ ਚਾਹੁੰਦੇ ਆ ਤੇ ਆਪਾਂ ਕੁਛ ਹੀ ਸਕਿੰਟਾਂ ਦੇ ਵਿੱਚ ਦੁਬਾਰਾ ਤੁਹਾਡੇ ਨਾਲ ਜੁੜਦੇ ਆ। ਜੀ ਪ੍ਰਵੀਨ ਜੀ, ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸਾਂਝੀ ਸੱਤ ਦੇ ਵਿੱਚ ਸਾਰੇ ਸਰੋਤਿਆਂ ਦਾ ਵੀ, ਸਾਰੇ ਦਰਸ਼ਕਾਂ ਦਾ ਵੀ। ਸੋ
ਦੇਖੋ ਸੈਮੀ ਕੰਡਕਟਰਾਂ ਦੀ ਗੱਲ ਕਰਦੇ ਸੀ, ਟੈਕਨੋਲੋਜੀ ਦਾ ਜ਼ਮਾਨਾ ਆ, ਪਰ ਟੈਕਨੋਲੋਜੀ ਕਈ ਵਾਰੀ ਸਾਥ ਨਹੀਂ ਦਿੰਦੀ ਤੁਹਾਡਾ। ਕਿਤੇ ਨਾ ਕਿਤੇ ਗਰਾਰੀ ਫਸ ਜਾਂਦੀ ਆ। 1001 ਜਿਹੜਾ ਹੈ ਨਾ, ਉਹ ਚੱਕਰ ਹੂੰ, ਪਾ ਜਾਂਦਾ ਆ। ਸੋ ਉਮੀਦ ਕਰਦੇ ਆ ਵੀ ਹੁਣ ਜਿਹੜੀ ਸਮੱਸਿਆ ਟੈਕਨੀਕਲ ਜਿਹੜੀ ਉਹ ਹੱਲ ਹੋ ਗਈ ਹੋਵੇ, ਤੇ ਆਪਾਂ ਹਾਂਜੀ। ਫਿਰ ਹੌਲੀ-ਹੌਲੀ ਆਪਣੇ ਪ੍ਰੋਗਰਾਮ ਦੇ ਟੈਕਨੋਲੋਜੀ ਵਿੱਚ ਅੱਗੇ ਵੱਧਦੇ ਹਾਂ। ਟੈਕਨੋਲੋਜੀ ਰੁੱਸ ਜਾਂਦੀ ਨਾ ਕਈ ਵਾਰੀ, ਕਹਿੰਦੀ ਮੇਰਾ ਯੂਜ਼ ਕਰਕੇ ਤੇ ਮੇਰੇ 'ਚ ਹੀ ਖਾਮੀਆਂ। ਕੱਢਣ ਜੀ। ਹਾਂਜੀ, ਸੋ ਸੋ ਬਿਲਕੁਲ, ਸੋ ਜਿੱਦਾਂ ਆਪਾਂ ਦੱਸ ਰਹੇ ਸੀ ਪ੍ਰਵੀਨ ਜੀ, ਵੀ ਅੱਜ ਆਪਾਂ ਗੱਲਬਾਤ ਕਰਾਂਗੇ ਟਰੱਕਿੰਗ ਦੇ ਇਸ ਮੁੱਦੇ ਦੇ ਉੱਤੇ। ਆਪਾਂ ਹਰ ਬੁੱਧਵਾਰ ਦੀ ਸ਼ਾਮ ਦੇ ਇਸ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਇਸ ਉੱਤੇ ਗੱਲਬਾਤ ਕਰਦੇ ਹਾਂ। ਤੇ ਅੱਜ ਦੇ ਇਸ ਮੁੱਦੇ ਨੂੰ ਜਿਹੜਾ ਲੈ ਕੇ ਆਏ ਆ ਵੀ ਟਰੱਕਾਂ ਵਾਲੇ ਚੋਰੀਆਂ ਤੋਂ, ਸਮਾਨ ਦੀ ਘਾਟ ਤੋਂ ਬੜੇ ਜਿਹੜੇ ਉਹ ਪਰੇਸ਼ਾਨ ਨੇ। ਆਲਰੇਡੀ ਜਿਹੜੇ ਟਰੱਕਾਂ ਦੀ ਵਿਕਰੀ ਦੇ ਵਿੱਚ ਲੋਕਾਂ ਨੂੰ ਇੰਤਜ਼ਾਰ ਬਹੁਤ ਕਰਨਾ ਪੈ ਰਿਹਾ ਸੀ। ਜਿੰਨੇ ਵੀ ਟਰੱਕ ਬਾਏ ਕਰਨਾ ਸੀਗਾ, ਉਸਨੂੰ ਬਹੁਤ ਜ਼ਿਆਦਾ ਵੇਟ ਪੀਰੀਅਡ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਰਕੇ ਆਪਾਂ ਦੇਖਿਆ ਵੀ ਡਿਮਾਂਡ ਵੱਧ ਹੋਣ ਕਰਕੇ, ਸਪਲਾਈ ਘੱਟ ਹੋਣ ਕਰਕੇ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਮਹਿੰਗੀਆਂ ਉਸ ਦੇ ਵਿੱਚ ਹੋਈਆਂ। ਹੁਣ ਬੀਤੇ ਦਿਨਾਂ ਦੇ ਵਿੱਚ ਕੀ ਹੋਇਆ, ਕਿਸੇ ਵੀ ਅੱਜ ਦੇ ਯੁੱਗ ਦੇ ਇੰਜਨ ਨੂੰ ਚਲਾਉਣ ਦੇ ਲਈ, ਟਰੱਕ ਹੋ ਗਿਆ, ਗੱਡੀ ਹੋ ਗਈ, ਕੁਛ ਵੀ ਹੋ ਗਿਆ, ਚਿੱਪ ਦੀ ਜ਼ਰੂਰਤ ਪੈਂਦੀ ਆ, ਸੈਮੀ ਕੰਡਕਟਰ ਦੀ ਜਿਹੜੀ ਉਸ ਦੇ ਵਿੱਚ ਜ਼ਰੂਰਤ ਪੈਂਦੀ ਆ। ਹੂੰ, ਥੋੜੇ ਦਿਨ ਪਹਿਲਾਂ ਦੀ ਗੱਲ ਆ, ਸੈਮੀ ਕੰਡਕਟਰ ਦੇ ਮੋਡਿਊਲ ਦੇ ਨਾਲ ਪਾਵਰ ਟ੍ਰੇਨ ਨੂੰ ਜਿਹੜਾ ਕੰਟਰੋਲ ਕਰਦਾ ਆ, ਉਸ ਮੋਡਿਊਲ ਦੇ ਨਾਲ ਭਰਿਆ ਪਿਆ ਫਰੇਟ ਲਾਈਨਰ ਦਾ ਤੇ ਵੈਸਟਰਨ ਸਟਾਰ ਦਾ ਜਿਹੜੇ ਟਰੱਕ ਆ, ਜਿਹੜੇ ਇਸ ਦੇ ਵਿੱਚ ਲੱਗਣੇ ਸੀਗੇ, ਟਰੱਕਾਂ ਦੇ ਵਿੱਚ ਲੱਗਣੇ ਸੀਗੇ, ਤੇ ਉਹ ਉਸ ਦੇ ਵਿੱਚ ਪਏ ਜਿਹੜੇ ਪਾਵਰ ਟ੍ਰੇਨ ਮੋਡਿਊਲ ਸੈਮੀ ਕੰਡਕਟਰ ਵਾਲੇ ਚੋਰੀ ਹੋਈ ਕਰਕੇ ਲੈ ਗਿਆ ਕੋਈ। ਸੋ ਹੂੰ, ਕਹਿੰਦੇ ਵੀ ਇਹ ਹੁਣ ਬਹੁਤ ਵੱਡੀ ਇੱਕ ਸਮੱਸਿਆ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਅਪ੍ਰੈਲ ਮਹੀਨੇ ਦੇ ਵਿੱਚ ਹੁਣ ਤੱਕ 24 ਟਰੱਕ ਇਹ ਜਿਹੜੇ ਆ ਉਹ ਚੋਰੀ ਹੋ ਚੁੱਕੇ ਨੇ। ਇਹ 24 ਟਰੱਕਾਂ ਦੇ ਵਿੱਚੋਂ ਜਿਹੜਾ ਇਹ ਮੋਡਿਊਲ ਆ ਉਹ ਚੋਰੀ ਹੋ ਚੁੱਕਾ ਆ। ਹੂੰ, ਪੈਂਸਿਲਵੇਨੀਆ ਦੇ ਆਕਸ਼ਨ ਯਾਰਡ ਦੇ ਵਿੱਚ ਜਿਹੜੇ ਉਹ ਇਸ ਟਾਈਮ ਖੜੇ ਨੇ। ਡੈਮਲਰ ਵਾਲੇ ਕਹਿੰਦੇ ਨੇ ਵੀ ਉਹਨਾਂ ਨੂੰ ਹੁਣ ਤੱਕ 175 ਅਜਿਹੀਆਂ ਚੋਰੀਆਂ ਦਾ ਜਿਹੜਾ ਉਹ ਪਤਾ ਲੱਗ ਰਿਹਾ ਹੈਗਾ ਆ। ਤੇ ਹੂੰ, ਲਿਸਟ ਪ੍ਰਾਈਸ ਜਿਹੜੀ ਇਹਨਾਂ ਦੀ ਬਾਅਦ ਚ ਚੋਰੀ ਕਰਕੇ ਵਿਕਦਾ ਆ, ਉਦਾਂ ਜਿਹੜੀ ਇਹ $1400 ਦੀ ਹੈ, ਜਿਹੜੀ ਪਾਵਰ ਟ੍ਰੇਨ ਮੋਡਿਊਲ ਦਾ ਜਿਹੜਾ ਸੈਮੀ ਕੰਡਕਟਰ ਪਾਰਟ ਆ ਉਹ ਮਿਲ ਰਿਹਾ ਹੈਗਾ। ਪਰ ਕੱਲਾ ਇਹੀ ਨਹੀਂ ਵੀ ਜਿਹਦੇ ਕਰਕੇ ਟਰੱਕ ਨਹੀਂ ਚੱਲ ਰਿਹਾ, ਉਸ ਤੋਂ ਇਲਾਵਾ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਟਰੱਕਾਂ ਦੇ ਵਿੱਚ ਲੋਡਸ ਦੀ ਚੋਰੀ, ਡੀਜ਼ਲ ਦੀ ਚੋਰੀ, ਟਾਇਰਾਂ ਦੀ, ਪਾਰਟਸ ਦੀ ਚੋਰੀ ਜਿਹੜੀ ਇਸ ਟਾਈਮ ਬਹੁਤ ਹੂੰ, ਜ਼ਿਆਦਾ ਜਿਹੜੀ ਉਹ ਵਧੀ ਹੋਈ ਹੈ, ਜਿਸ ਕਰਕੇ ਟਰੱਕਰਜ਼ ਖਾਸੇ ਪਰੇਸ਼ਾਨ, ਤੰਗ ਪਰੇਸ਼ਾਨ ਜਿਹੜੇ ਉਹ ਆ ਰਹੇ ਆ। ਉਤੋਂ ਪ੍ਰੋਡਕਸ਼ਨ ਦੇ ਵਿੱਚ ਸੈਮੀ ਕੰਡਕਟਰ ਦੀ ਘਾਟ ਹੋਣ ਦੇ ਕਰਕੇ ਪੁਰਾਣੇ ਟਰੱਕ ਜਿਨ੍ਹਾਂ ਨੂੰ ਪਾਰਟਸ ਦੀ ਜ਼ਰੂਰਤ ਆ, ਉਹ ਨਾ ਮਿਲਣ ਕਰਕੇ, ਜੇ ਕੋਈ ਟਰੱਕਾਂ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ ਆ, ਪਾਵਰ ਟ੍ਰੇਨ ਮੋਡਿਊਲ ਉਹਨਾਂ ਦੇ ਉਹ ਚੋਰੀ ਹੋਈ ਜਾ ਰਹੇ ਆ। ਖੜੇ ਟਰੱਕਾਂ ਦੇ ਵਿੱਚੋਂ ਇਦਾਂ ਦੀਆਂ ਚੋਰੀਆਂ, ਲੋਡਸ ਦਾ ਨੁਕਸਾਨ ਕਰਨਾ, ਡੀਜ਼ਲ ਦੀ ਚੋਰੀ, ਸੋ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਟਰੱਕਰਜ਼ ਖਾਸੇ ਪ੍ਰਵੀਨ ਜੀ ਪਰੇਸ਼ਾਨ ਹੋਏ ਆ। ਤੇ ਅਸੀਂ ਹੂੰ। ਅੱਜ ਆਪਣੇ ਸਰੋਤਿਆਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਵੀ ਜੇ ਆਪਣੇ ਨਾਲ, ਸਾਡੇ ਨਾਲ ਇਹ ਚੀਜ਼ ਸਾਂਝੀ ਕਰੋ ਵੀ ਕਿਹਨੂੰ ਕਿੱਥੇ ਇਦਾਂ ਦੀ ਜਿਹੜੀ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ ਟਰੱਕਾਂ ਦੀ ਚੋਰੀ ਦੇ ਕਰਕੇ। ਕੀ ਚਲੋ ਓਬਵੀਅਸਲੀ ਨੁਕਸਾਨ ਜਿਹੜੀ ਚੀਜ਼ ਲੈ ਕੇ ਗਏ ਉਹਦਾ ਹੁੰਦਾ ਹੀ ਆ, ਉਸ ਤੋਂ ਇਲਾਵਾ ਉਹਦੇ ਕਰਕੇ ਹੋਰ ਕਿਹੜਾ ਨੁਕਸਾਨ ਜਿਹੜਾ ਤੁਹਾਨੂੰ ਝੱਲਣਾ ਪਿਆ ਆ, ਉਹ ਵੀ ਜ਼ਰੂਰ ਆਪਣੇ ਨਾਲ ਸਾਂਝਾ ਕਰਨਾ। ਹਾਂਜੀ, ਬਿਲਕੁਲ ਮੰਤਵ ਤਾਂ ਇਹੀ ਹੈ ਕਿ ਜਿਹੜੇ ਸਾਡੇ ਟਰੱਕਰ ਭਰਾ ਨੇ, ਸਾਡੀ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ, ਜਿੰਨੇ ਵੀ ਜਿਹੜੇ ਲੋਕ ਕਿਸੇ ਵੀ ਤਰੀਕੇ ਨਾਲ ਇਸ ਇੰਡਸਟਰੀ ਨਾਲ ਜੁੜੇ ਹੋਏ ਨੇ, ਤਾਂ ਦਿੱਕਤਾਂ ਤਾਂ ਹਰ ਬੇਸ਼ੱਕ ਵਰਗ ਦੀਆਂ ਨੇ, ਹਰ ਮਹਿਕਮੇ 'ਚ ਹੈਗੀਆਂ ਨੇ। ਪਰ ਕਿਉਂਕਿ ਅੱਜ ਦੇ ਦਿਨ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਟਰੱਕਿੰਗ ਇੰਡਸਟਰੀ ਦੀ ਬਾਬਤ, ਤੇ ਅੱਜ ਦਾ ਆਪਣਾ ਟੌਪਿਕ ਹੈ ਚੋਰੀ ਦਾ। ਚੋਰੀ ਹੋਈ ਕਿਹਦੇ ਨਾਲ ਆ, ਇਹ ਜ਼ਰੂਰ ਦੱਸਿਓ। ਤੇ ਚੋਰੀ ਨਾਲ ਫਿਰ ਨੁਕਸਾਨ ਕਿੰਨਾ ਕੁ ਹੋ ਗਿਆ, ਇਹ ਜ਼ਰੂਰ ਦੱਸਿਓ। ਤੇ ਉਸ ਤੋਂ ਬਾਅਦ ਜਦੋਂ ਉਹਨੂੰ ਉਸ ਚੋਰੀ ਨੂੰ ਰਿਪੋਰਟ ਕੀਤਾ ਗਿਆ, ਤਾਂ ਅਥਾਰਟੀਜ਼ ਦਾ ਕੀ ਕਹਿਣਾ ਸੀਗਾ, ਜਾਂ ਰੁਕੀਆਂ ਜਾਂ ਨਹੀਂ ਰੁਕੀਆਂ, ਉਹਦੇ ਬਾਰੇ ਸਾਡੇ ਨਾਲ ਆਪਣੀ ਰਾਏ, ਆਪਣੇ ਮਾੜੇ ਚੰਗੇ ਤਜਰਬੇ ਜਿਹੜੇ ਆ ਸਾਂਝੇ ਜ਼ਰੂਰ ਕਰੋ। ਰਾਜ ਜੀ, ਇੱਕ ਗੱਲ ਤਾਂ ਵੈਸੇ ਕਹਿਣੀ ਬਣਦੀ ਹੈ ਵੀ ਟਰੱਕਿੰਗ ਦੇ ਵਿੱਚ ਪੈਸਾ ਤਾਂ ਵੈਸੇ ਹਰ ਜਗ੍ਹਾ ਹੀ ਔਖਾ ਬਣਦਾ ਹੈ, ਪਰ ਟਰੱਕਿੰਗ ਦੇ ਵਿੱਚ ਥੋੜ੍ਹਾ ਜ਼ਿਆਦਾ ਔਖਾ ਬਣਦਾ। ਤੇ ਜਦੋਂ ਇਸ ਤਰ੍ਹਾਂ ਦੀ ਚੋਰੀ ਤੁਹਾਡੀ ਹੋ ਜਾਂਦੀ ਹੈ, ਖਾਸ ਕਰਕੇ ਛੋਟੀ ਜਿਹੀ ਚੀਜ਼ ਹੋ ਗਈ, ਤੇ ਪਰ ਉਹਦੇ ਲਈ ਤੁਹਾਨੂੰ ਇੱਕ ਤਾਂ ਕੰਮ ਰੁਕ ਗਿਆ, ਇੱਕ ਉਹਦੇ ਲਈ ਤੁਹਾਨੂੰ ਐਕਸਟਰਾ ਜਿਹੜੇ ਡਾਲਰਸ ਆ, ਐਕਸਟਰਾ ਪੇਮੈਂਟਸ ਉਹ ਖਰਚਣੀਆਂ ਪੈਣਗੀਆਂ। ਤੁਹਾਡੇ ਜਿਹੜੇ ਬਜਟ ਆ ਉਹ ਗੜਬੜਾ ਜਾਂਦੇ ਆ। ਸੋ ਇਹ ਚੀਜ਼ਾਂ ਵਾ। ਦੂਜੀ ਗੱਲ ਇਹ ਆ ਵੀ ਬੇਸ਼ੱਕ ਇਹ ਲੀਗਲੀ
ਜਿਹੜਾ ਇਲੀਗਲ ਕੰਮ ਆ, ਚੋਰੀ ਕਰਨਾ ਤਾਂ ਕਾਨੂੰਨ ਅਪਰਾਧ ਆ, ਪਰ ਬਾਵਜੂਦ ਇਸ ਦੇ ਇਕੱਲੀ ਟਰੱਕਿੰਗ ਇੰਡਸਟਰੀ ਨਹੀਂ, ਸੈਨ ਫਰਾਂਸਿਸਕੋ ਇਲਾਕੇ ਜਾਂ ਹੋਰ ਕਈ ਐਸੇ ਇਲਾਕੇ ਨੇ ਜਿੱਥੇ ਟੂਰਿਸਟ ਸਪੋਟਿੰਗ ਜ਼ਿਆਦਾ ਵਾ, ਉੱਥੇ ਵੀ ਚੋਰੀਆਂ ਦੇ ਵਿੱਚ ਅੱਜ ਕੱਲ੍ਹ ਇਜ਼ਾਫਾ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਤੇ ਪਰ ਟਰੱਕਿੰਗ ਤੇ ਹੀ ਫੋਕਸ ਰਹਾਂਗੇ, ਟਰੱਕਿੰਗ ਦੀ ਹੀ ਗੱਲਬਾਤ ਕਰਾਂਗੇ। ਸੋ ਇੱਕ ਤਾਂ ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਕਿ 408 272 5200 ਡਾਇਲ ਕਰਕੇ ਕਿਸੇ ਗੱਲ ਦੀ ਸੰਕੋਚ ਨਾ ਕਰੋ, ਆਪਣਾ ਮਾੜਾ ਚੰਗਾ ਤਜਰਬਾ ਸਾਡੇ ਨਾਲ ਸਾਂਝਾ ਜ਼ਰੂਰ ਕਰੋ। ਦੂਜਾ ਇਹ ਕਿ ਕੀ ਅੱਜ ਹੀ ਇਹ ਚੀਜ਼ਾਂ ਡਿਸਕਸ਼ਨ ਹੋਣ ਲੱਗੀਆਂ ਨੇ ਜਾਂ ਇਹ ਚੀਜ਼ ਦਿੱਕਤਾਂ ਪੁਰਾਣੀਆਂ ਨੇ? ਕਿਉਂਕਿ ਇਹ ਹੁਣ ਨਵੇਂ ਸਾਧਨ ਨੇ, ਨਵੀਆਂ ਤਰੀਕੇ ਦੀਆਂ ਚੋਰੀਆਂ, ਪਰ ਜਿਹੜੀਆਂ ਟਾਇਰ, ਡੀਜ਼ਲ, ਇਹ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਪੁਰਾਣੀਆਂ ਹੋਣਗੀਆਂ ਰਾਜੀ। ਨਹੀਂ, ਬਿਲਕੁਲ ਹਰਜੋਤ ਸਿੰਘ ਜੀ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਇਸ ਤਰੀਕੇ ਦੇ ਨਾਲ ਜਿਹੜੀਆਂ ਚੋਰੀਆਂ ਪੁਰਾਣੀਆਂ ਹੁੰਦੀਆਂ ਆ ਰਹੀਆਂ, ਜਿਸ ਦੇ ਵਿੱਚ ਡੀਜ਼ਲ ਵੀ ਤੇ ਹੋਰ ਜਿਹੜਾ ਸਾਜੋ ਸਮਾਨ ਟਰੱਕਾਂ ਦੇ ਉੱਤੇ ਹੈਗਾ ਆ। ਇਹ ਇੱਕ ਬੜੀ ਵੱਡੀ ਪ੍ਰੋਬਲਮ ਇਸ ਟਾਈਮ ਬਣਦੀ ਜਾ ਰਹੀ ਆ। ਪ੍ਰੋਬਲਮ ਕੀ ਹੋਈ ਆ, ਜਿਹੜੇ ਪ੍ਰਵੀਨ ਜੀ, ਜੀ। ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਉਹਨਾਂ ਦੀ ਆਪਣੀ ਜਿਹੜੀ ਰਿਪੋਰਟ ਉਹ ਦੱਸਦੀ ਆ, ਕਹਿੰਦੇ ਵੀ ਯੂਐਸ ਦੇ ਵਿੱਚ $10 ਬਿਲੀਅਨ ਦਾ ਜਿਹੜਾ ਸਮਾਨ ਆ, ਕੰਬਾਈਨਡ ਲਾਸ, ਜਿਹੜਾ ਟਰੱਕਿੰਗ ਇੰਡਸਟਰੀ, ਇੰਸ਼ੋਰੈਂਸ ਕੰਪਨੀ ਤੇ ਰੇਲ ਰੋਡ ਆ, ਉਹਨਾਂ ਨੂੰ ਇਹ ਨੁਕਸਾਨ ਚੋਰੀਆਂ ਦੇ ਕਰਕੇ ਹਰ ਸਾਲ ਝੱਲਣਾ ਪੈਂਦਾ ਆ। ਇਸ ਹੂੰ, ਨੂੰ ਨਜਿੱਠਣ ਦੇ ਲਈ 1994 ਦੇ ਵਿੱਚ ਇਹਨਾਂ ਨੇ ਇੱਕ ਬਿੱਲ ਵੀ ਲਿਆਂਦਾ ਸੀ, 813। ਉਹਦੇ ਨਾਲ CHP ਨੂੰ ਫੰਡਿੰਗ ਜਿਹੜੀ ਆ ਵਿਸ਼ੇਸ਼ ਤੌਰ ਦੇ ਉੱਤੇ ਦਿੱਤੀ ਗਈ ਸੀ ਵੀ ਜਿਹੜਾ ਸਟੇਟ ਵਾਈਡ ਕਾਰਗੋ ਥੈਫਟ ਹੋ ਰਿਹਾ ਆ, ਉਸ ਨੂੰ ਜਿਹੜਾ ਉਹ ਰੋਕਿਆ ਜਾਵੇ। ਸੋ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਬਣੀ ਸੀ। ਬਹੁਤ ਸਾਰੇ ਜਿਹੜੇ ਲੋਕ ਜਿਹੜੇ ਇੱਥੇ ਚਿਰ ਤੋਂ ਰਹਿੰਦੇ ਆ ਜਾਣਦੇ ਆ, ਕਈ ਵਾਰੀ ਹੂੰ, ਤੁਸੀਂ ਦੇਖਦੇ ਆ ਨਾ ਵੀ ਕੋਈ ਸਮਾਨ ਬੜਾ ਹੀ ਆਪਾਂ ਨੂੰ ਸਸਤਾ ਜਿਹੜਾ ਉਹ ਮਿਲ ਜਾਂਦਾ, ਕੋਈ ਵੇਚ ਰਿਹਾ ਹੁੰਦਾ, ਕਦੇ ਕੋਈ ਟੀਵੀ ਆ ਜਾਂਦਾ ਆ, ਕਿਤੇ ਕੋਈ ਜੀ। ਕੈਮਕਾਰਡਰ, ਕਿਤੇ ਕੰਪਿਊਟਰ। ਯਾਰ ਇੰਨਾ ਭਾਅ ਸਸਤਾ ਕਿਉਂ ਲਾਉਂਦੇ ਆ? ਉਹ ਬਾਅਦ ਚ ਕਹਿੰਦਾ ਅੱਛਾ ਟਰੱਕ ਤੋਂ ਡਿੱਗ ਗਏ ਸੀ ਤੇ ਅਸੀਂ ਸਾਡੇ ਕੋਲ ਆ ਗਏ, ਜਾਂ ਵਾਧੂ ਸੀਗਾ ਤੇ ਇਦਾਂ ਹੋ ਗਿਆ। ਪਰ ਇਵੈਂਚੁਅਲੀ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਆ ਵੀ ਉਹਨਾਂ ਨੇ ਹੂੰ, ਕਈ ਵਾਰੀ ਲੋਡ ਦਾ ਲੋਡ ਹੀ ਜਿਹੜਾ ਆ, ਕਈਆਂ ਨੇ ਉਹ ਚੋਰੀ ਕਰ ਲਿਆ ਹੁੰਦਾ ਆ। ਇਹਦੇ ਕਰਕੇ ਦੇਖੋ ਟਰੱਕਰ ਨੂੰ ਵੀ, ਖੁਦ ਨੂੰ ਵੀ ਨੁਕਸਾਨ, ਕੰਪਨੀ ਨੂੰ ਵੀ ਨੁਕਸਾਨ ਜਿਹੜਾ ਆ ਉਹ ਝੱਲਣਾ ਪੈਂਦਾ। ਨੋ ਹੂੰ, ਡਾਊਟ ਇੰਸ਼ੋਰੈਂਸ ਦੇ ਨਾਲ ਇਹ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ ਆ, ਪਰ ਜੀ। ਕੰਪਨੀ ਦੀ ਰੈਪੂਟੇਸ਼ਨ, ਉਹਨਾਂ ਦੀਆਂ ਸਾਰੀਆਂ ਚੀਜ਼ਾਂ, ਇੱਕ ਦੂਜੇ ਦੇ ਨਾਲ ਗੱਲਬਾਤ, ਉਹ ਸਾਰੀਆਂ ਚੀਜ਼ਾਂ ਦੀ ਬੜੀ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਆ। ਹੁਣ ਜਿਹੜੀ ਗੱਲ ਲੇਟੈਸਟ ਇਸ ਟਾਈਮ ਜਿਹੜੀ ਟਰੱਕਿੰਗ ਇੰਡਸਟਰੀ ਜਿਹਦੇ ਕਰਕੇ ਸਭ ਤੋਂ ਜ਼ਿਆਦਾ ਹਿੱਟ ਹੋ ਰਹੀ ਆ, ਸੈਮੀ ਕੰਡਕਟਰ ਦੇ ਜਿਹੜੇ ਮੋਡਿਊਲਸ ਆ, ਉਸ ਦੀ ਚੋਰੀ, ਜਿਹੜੀ ਕਾਮਨ ਪਾਵਰ ਟ੍ਰੇਨ ਕੰਟਰੋਲਰ, CPC4 ਮੋਡਿਊਲ ਜਿਸ ਨੂੰ ਆਖਿਆ ਜਾਂਦਾ ਹੈਗਾ ਆ। 2 ਹੂੰ, ਦਿਨ ਪਹਿਲਾਂ ਜਿਹੜਾ ਡੈਮਲਰ ਨੇ ਰਿਪੋਰਟ ਜਿਹੜਾ ਕੀਤਾ ਸੀ, ਕਹਿੰਦੇ ਵੀ ਸਭ ਤੋਂ ਵੱਧ ਚੋਰੀਆਂ ਇਹਨਾਂ ਦੀਆਂ ਹੋ ਰਹੀਆਂ ਆ। ਇਸ ਟਾਈਮ ਜੇ ਆਮ ਗੱਡੀਆਂ ਦੇ ਵਿੱਚ ਚੋਰੀ ਦੇਖੀ ਜਾਵੇ, ਉਹ ਕੈਟਾਲਿਟਿਕ ਕਨਵਰਟਰ ਦੀ ਹੁੰਦੀ ਆ। ਜੀ। ਚੋਰ ਆਉਂਦੇ ਨੇ, ਆਟੋਮੈਟਿਕ ਪਾਵਰ ਟੂਲਸ ਲਿਆ ਕੇ ਕੈਟਾਲਿਟਿਕ ਕਨਵਰਟਰ ਚੋਰੀ ਕਰਦੇ ਨੇ, ਗੱਡੀ ਖੜੀ ਦਾ, ਪਾਰਕ ਦਾ, ਤੇ ਉਹ ਬਾਅਦ ਦੇ ਵਿੱਚ ਉਸ ਨੂੰ ਵੇਚ ਦਿੰਦੇ ਨੇ। ਹੁਣ ਸੇਮ ਥਿੰਗ ਟਰੱਕਾਂ ਦੇ ਵਿੱਚ ਇਹ ਜੀ ਦੇਖੀ ਜਾ ਰਹੀ, ਕਹਿੰਦੇ ਵੀ ਜਿਹੜੇ ਪਾਰਕ ਟਰੱਕ ਨੇ, ਉਹਨਾਂ ਦੇ ਵਿੱਚੋਂ CPC4 ਮੋਡਿਊਲ ਜਿਹੜੇ ਆ ਉਹ ਬਹੁਤ ਜ਼ਿਆਦਾ ਚੋਰੀ ਕੀਤੇ ਜਾ ਰਹੇ ਨੇ। ਉਹਨਾਂ ਨੂੰ ਰੀਪ੍ਰੋਗਰਾਮ ਕਰਕੇ ਦੂਜੇ ਟਰੱਕਾਂ ਦੇ ਉੱਤੇ ਰੀਇੰਸਟਾਲ ਜਿਹੜਾ ਆ ਉਹ ਹੁਣ ਕੀਤਾ ਜਾ ਰਿਹਾ। ਕਹਿੰਦੇ ਸਭ ਤੋਂ ਵੱਧ ਚੋਰੀਆਂ ਇਸ ਟਾਈਮ ਟਰੱਕ ਡੀਲਰਸ਼ਿਪ ਤੇ ਜਿਹੜੇ ਹੂੰ, ਕਸਟਮਰ ਟਰਮੀਨਲ ਹੁੰਦੇ ਆ, ਉਹਨਾਂ ਜੀ। ਉੱਤੇ ਹੋਈਆਂ। ਡੈਮਲਰ ਜਿਹੜਾ ਰਿਪੋਰਟ ਆ ਉਹ ਕਹਿ ਰਿਹਾ, ਉਹਨਾਂ ਨੇ ਇਹ ਸਟੇਟਮੈਂਟ ਜਿਹੜੀ ਇਸ ਦੇ ਬਾਬਤ ਦਿੱਤੀ ਹੈਗੀ ਆ। ਸੋ ਉਹਨਾਂ ਨੇ ਆਪ ਹੀ ਕਿਹਾ ਵੀ ਸਾਡੇ ਆਕਸ਼ਨ ਯਾਰਡ ਦੇ ਵਿੱਚੋਂ ਜਿਹੜੇ 24 ਟਰੱਕਾਂ ਦੇ ਵਿੱਚੋਂ ਇਸ ਤਰੀਕੇ ਦੇ ਨਾਲ CPC4 ਮੋਡਿਊਲ ਜਿਹੜੇ ਚੋਰ ਆ ਉਹ ਚੋਰੀ ਕਰਕੇ ਲੈ ਗਏ। ਹੁਣ ਇੱਕ ਤਾਂ ਜਿਹੜੇ ਕਈ ਟਰੱਕ ਆ ਉਹ ਚੱਲਣੋਂ ਜਿਹੜੇ ਉਹ ਫਿਰ ਵਾਂਝੇ ਰਹਿ ਜਾਣਗੇ। ਬਹੁਤ ਸਾਰੇ ਲੋਕਾਂ ਦੀ ਜਿਹੜੀ ਰੋਜੀ ਰੋਟੀ ਆ ਹੂੰ, ਉਹ ਇਸ ਦੇ ਨਾਲ ਪੂਰੀ ਤਰ੍ਹਾਂ ਕਹਿ ਲਓ ਵੀ ਉੱਤੇ ਥੱਲੇ ਹੋ ਜਾਊਗੀ। ਉਸ ਦੇ ਵਿੱਚ ਤੜਥੱਲੀ ਜਿਹੜੀ ਉਹ ਮੱਚ ਜਾਊਗੀ। ਕਰੂਗਾ ਕੀ ਜੇ ਟਰੱਕ ਨਹੀਂ ਚੱਲੂਗਾ, ਜੇ ਚੱਕਾ ਨਹੀਂ ਘੁੰਮੂਗਾ ਤੇ ਭਾਈ ਰੋਟੀ ਕਿੱਦਾਂ ਮਿਲੂਗੀ? ਸੋ ਉਹ ਬਹੁਤ ਵੱਡੀ ਜਿਹੜੀ ਆ ਉਹ ਪ੍ਰੋਬਲਮ ਆ ਰਹੀ ਆ। ਸੋ ਟਰੱਕਰਜ਼ ਜ਼ਰੂਰ ਆਪਣੇ ਜਿਹੜੇ ਸਾਡੇ ਨਾਲ ਆਪਣੀ ਹੱਡਬੀਤੀ, ਆਪਣੀ ਜਿਹੜੀਆਂ ਚੀਜ਼ਾਂ ਉਹ ਸ਼ੇਅਰ ਕਰਨ ਵੀ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜਿਹੜੀ ਚੋਰੀ ਆ ਟਰੱਕਿੰਗ ਇੰਡਸਟਰੀ ਜਿਹੜੀ ਉਹ ਇਸ ਟਾਈਮ ਫੇਸ ਕਰਦੀ ਆ। ਟਰੱਕਰਜ਼ ਖਾਸ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਵੀ ਇੱਦਾਂ ਦੀਆਂ ਚੋਰੀਆਂ ਤੋਂ ਜਿਹੜਾ ਉਹ ਬਚਿਆ ਜਾਵੇ। ਕਿਉਂਕਿ ਫਸਣਾ ਤੁਸੀਂ ਇੱਕ ਥਾਂ ਦੇ ਉੱਤੇ ਬੰਦਾ ਜਾ ਕੇ ਜਿਹੜਾ ਆ ਉਹ ਫਸ ਜਾਂਦਾ ਵੀ ਅੱਗੇ ਕਰੇ ਤੇ ਕਰੇ ਕੀ। ਸੋ ਜ਼ਰੂਰ ਸਰੋਤਿਓ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ।
ਰਾਜੀ ਓਵਰ ਡਰਾਈਵ ਤੇ ਇੱਕ ਆਰਟੀਕਲ ਲਿਖਿਆ ਉਹਨਾਂ ਨੇ ਮਈ ਮਹੀਨੇ ਦੇ ਵਿੱਚ ਹੀ ਲਿਖਿਆ। ਇਹਦੇ ਵਿੱਚ ਇਹਨਾਂ ਨੇ 3 ਜਿਹੜੇ ਰਾਜ ਆ ਉਹਨਾਂ ਨੂੰ ਕੋਟ ਕੀਤਾ ਆ, ਉਹਨਾਂ ਤੋਂ ਡਾਟੇ ਚੱਕੇ ਆ ਕੈਲੀਫੋਰਨੀਆ, ਫਲੋਰੀਡਾ ਤੇ ਟੈਕਸਸ। ਇਹਦੇ ਵਿੱਚ ਜਿਹੜੇ ਇਹਨਾਂ ਨੇ ਡਾਟੇ ਲਏ ਆ, ਹਾਲਾਂਕਿ ਉਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਲਿਖੇ ਆ, ਪਰ ਕਹਿੰਦੇ ਕਿ 17 ਤੋਂ 20 ਤੇ 21 ਤੱਕ ਜੇ ਗੱਲ ਕਰੀਏ ਤਾਂ ਚੋਰੀਆਂ ਦੇ ਵਿੱਚ ਬੇਤਹਾਸ਼ਾ ਜਿਹੜਾ ਇਜ਼ਾਫਾ ਹੋਇਆ। ਜਿਵੇਂ ਤੁਸੀਂ ਕਹਿ ਕੇ ਹਟੇ ਇਲੈਕਟ੍ਰੋਨਿਕਸ, ਹਾਊਸ ਹੋਲਡ ਗੁੱਡਸ ਤੇ ਨਾਲ-ਨਾਲ ਫੂਡ ਐਂਡ ਬੇਵਰੇਜਸ ਜਿਹੜੇ ਆ ਉਹ ਟਰੱਕਾਂ ਦੇ ਵਿੱਚੋਂ ਜਾਂ ਚੋਰੀ ਕੀਤੇ ਗਏ ਆ। ਟੌਪ ਟਾਰਗੇਟ ਲੋਕੇਸ਼ਨ ਟਾਈਪ ਜਿਹੜੇ ਨੇ ਵੇਅਰਹਾਊਸ ਐਂਡ ਡਿਸਟ੍ਰੀਬਿਊਸ਼ਨ ਸੈਂਟਰਸ, ਇਹ ਕਹਿੰਦੇ ਕਿ ਉਹਨਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਗਿਆ। ਪਾਰਕਿੰਗ ਲੋਟਸ ਜਿਹੜੇ ਆ ਉਹ ਕੀਤੇ ਗਏ ਤੇ ਜਿਹੜੀ ਸਟੱਡੀ ਆ ਉਹ ਇਹ ਕਹਿੰਦੀ ਆ ਵੀ ਇਹ ਜਿਹੜੀਆਂ ਥਾਵਾਂ ਨੇ ਵੇਅਰਹਾਊਸਸ ਹੋ ਗਏ ਜਾਂ ਡਿਸਟ੍ਰੀਬਿਊਸ਼ਨ ਸੈਂਟਰਸ ਹੋ ਗਏ, ਉਹ ਈਜ਼ੀਲੀ ਟਾਰਗੇਟਡ ਕੀਤੇ ਜਾ ਸਕਦੇ ਆ। ਉੱਥੇ ਮਤਲਬ ਛੇਤੀ ਕਿਤੇ ਸ਼ੱਕ ਨਹੀਂ ਹੁੰਦਾ। ਬੰਦਾ ਕਿਸੇ ਵਹੀਕਲ ਦੇ ਵਿੱਚ ਗਿਆ, ਉੱਥੇ ਜਾ ਕੇ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕੰਮ ਕਰਕੇ ਆਪਦਾ ਆ ਗਿਆ। ਕਈ ਵਾਰ ਏਦਾਂ ਹੁੰਦਾ। ਤੇ ਪਾਰਕਿੰਗ ਲੋਟਸ ਦੇ ਵਿੱਚੋਂ ਵੀ ਕਾਫ਼ੀ ਚੋਰੀਆਂ ਹੁੰਦੀਆਂ ਨੇ। ਇੱਕ ਪਿੱਛੇ ਜਿਹੇ ਉਹਨਾਂ ਨੇ ਘਟਨਾ ਵੀ ਕੋਟ ਕੀਤੀ ਹੈ, ਪਾਰਕਿੰਗ ਲੋਟ ਦੇ ਵਿੱਚ ਉਹਨਾਂ ਨੇ ਚੋਰ ਫੜ ਲਿਆ ਤੇ ਉਲਟਾ ਚੋਰ ਹੀ ਜਿਹੜਾ ਉਹ ਫੜਨ ਵਾਲਿਆਂ ਦੇ ਨਾਲ 2 ਜਾਣੇ ਸੀਗੇ ਤੇ ਉਹ ਕੁੱਟਮਾਰ ਕਰਕੇ ਜਿਹੜਾ ਭੱਜ ਗਿਆ। ਤਾਂ ਇਹ 21% ਆਫ ਰਿਕਾਰਡਡ ਥੈਫਟਸ ਜਿਹੜੇ ਆ ਉਹ ਫਰਾਈਡੇ ਮੈਮੋਰੀਅਲ ਡੇ ਦੇ ਉੱਤੇ ਵੀਕਐਂਡ ਤੇ ਜਿਹੜੇ ਆ ਪਿਛਲੇ ਦਿਨੀ ਰਿਕਾਰਡ ਹੋਏ ਆ ਕਿ ਇੰਨੇ ਜ਼ਿਆਦਾ 21 ਦੇ ਕਰੀਬ ਜਿਹੜਾ ਵਾ। ਤੇ ਉਹਦੇ ਵਿੱਚੋਂ ਜਿਹੜੇ ਆ ਹੋਰ ਬਹੁਤ ਸਾਰੀਆਂ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਜਾਂ ਜਿਹੜੀਆਂ ਹੋਰ ਉਹਨਾਂ ਦੇ ਖਾਣ ਪੀਣ ਦੀਆਂ, ਚਲੋ ਬੰਦਾ ਦੁਬਾਰਾ ਬਾਏ ਕਰ ਲੂਗਾ। ਪਰ ਜਿਵੇਂ ਤੁਸੀਂ ਕਿਹਾ ਵੀ ਕਈ ਜਿਹੜੇ ਸਾਧਨ ਹੁੰਦੇ ਆ ਉਹ ਬੜੇ ਕੀਮਤੀ ਹੁੰਦੇ ਆ ਤੇ ਉਹਦੇ ਲਈ ਫਿਰ ਖੱਜਲ ਖੁਆਰੀ ਜਿਹੜੀ ਆ ਉਹ ਬਹੁਤ ਹੁੰਦੀ ਹੈ। ਹਾਲਾਂਕਿ ਜਿਹੜੀ ਪੁਲਿਸ ਆ ਉਹਨਾਂ ਦੇ ਆਪਣੇ ਤਰਕ ਆ, ਪਰ ਪ੍ਰੋਬਲਮ ਜਿਹੜੀ ਆ ਉਹ ਬਹੁਤ ਵੱਡੀ ਆ। ਆਪਣੇ ਨਾਲ ਕੁਝ ਕਾਲਰ ਵੀ ਜੁੜੇ ਦੀ ਕੋਸ਼ਿਸ਼ ਕਰ ਰਹੇ ਸੀਗੇ। ਜੇਕਰ ਦੁਬਾਰਾ ਜੁੜਨਾ ਚਾਹੁੰਦੇ ਹੋ ਤਾਂ 408 272 5200 ਡਾਇਲ ਕਰਕੇ ਤੁਸੀਂ ਦੁਬਾਰਾ ਆਪਣੀ ਰਾਏ ਰੱਖ ਸਕਦੇ ਹੋ। ਅਸੀਂ ਵਾਰ-ਵਾਰ ਕਹਿੰਦੇ ਕਿ ਤੁਹਾਡੇ ਨਾਲ ਚੋਰੀ ਦਾ ਕੋਈ ਇੰਸੀਡੈਂਟ ਹੋਇਆ, ਕਿੰਨਾ ਨੁਕਸਾਨ ਹੋਇਆ, ਕੀ ਰਿਪੋਰਟਿੰਗ ਹੋਈ, ਉਸ ਤੋਂ ਬਾਅਦ ਕੀ ਮਿਲਿਆ, ਕੀ ਨਿਬੜਿਆ, ਉਹਦੇ ਬਾਰੇ ਸਾਨੂੰ ਆਪਣੀ ਰਾਏ ਜ਼ਰੂਰ ਰੱਖਿਓ। ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਵੱਧ ਰਹੀਆਂ ਨੇ ਸਾਡੇ ਲਈ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਜੀ। ਜੀ। ਕੱਲ੍ਹ ਹੀ ਕਹਿੰਦੇ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ $58 ਮਿਲੀਅਨ ਦਾ ਜਿਹੜਾ ਕਾਰਗੋ ਆ, ਜਿਹੜਾ ਸਮਾਨ ਆਉਂਦਾ ਆ ਟ੍ਰੇਲਰਾਂ ਦੇ ਵਿੱਚ ਲੱਦ ਕੇ, ਉਹ ਯੂਐਸ ਤੇ ਕੈਨੇਡਾ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਚੋਰੀ ਹੋਇਆ। ਕਹਿੰਦੇ ਵੀ ਕਾਰਗੋ ਥੈਫਟ ਬਹੁਤ ਵੱਡੀ ਇੱਕ ਸਮੱਸਿਆ ਦੇ ਵਜੋਂ ਉੱਭਰ ਕੇ ਆ ਰਿਹਾ ਆ। ਪਿਛਲੇ ਸਾਲ 1300 ਅਜਿਹੇ ਇਨਸੀਡੈਂਟ ਵਾਪਰੇ ਕਾਰਗੋ ਥੈਫਟ ਦੇ, ਜਿਹੜੇ ਯੂਐਸ ਤੇ ਕੈਨੇਡਾ ਦੇ ਵਿੱਚ ਸੀਗੇ। ਤੇ ਕਹਿੰਦੇ ਉਹਨਾਂ ਦੇ ਵਿੱਚੋਂ 1300 ਦੇ ਵਿੱਚੋਂ 50% ਜਿਹੜੀਆਂ ਚੋਰੀਆਂ ਆ ਉਹ ਕੈਲੀਫੋਰਨੀਆ, ਟੈਕਸਸ ਤੇ ਫਲੋਰੀਡਾ ਦੇ ਜਿਹੜੀਆਂ ਉਹ ਹੋਈਆਂ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਗੱਲ ਜਿਹੜੀ ਆ ਉਹ ਕਿੱਥੇ ਤੱਕ ਪਹੁੰਚ ਚੁੱਕੀ ਆ। ਸੋ ਜਿਹੜੀ ਮੈਂ ਪਹਿਲੋਂ ਗੱਲ ਕੀਤੀ ਸੀਗੀ CPC4 ਮੋਡਿਊਲ, ਜੇ ਤੁਸੀਂ ਉਹ ਸਰਚ ਕਰੋ ਤਾਂ ਪ੍ਰਵੀਨ ਜੀ ਜੀ। ਈਬੇ ਦੇ ਉੱਤੇ ਜੇ ਕਿਸੇ ਦਾ ਚੋਰੀ ਹੋਇਆ, ਜੇ ਕਿਸੇ ਨੂੰ ਖੜੇ ਪੈਰ ਪਵਾਉਣਾ ਪੈ ਜੇ, ਹੂੰ। ਕਿਤੇ $1000, ਕਿਤੇ 4700, ਕਿਤੇ 6000, ਕਿਤੇ ਓਹ! $7000। ਸੋ ਜੀ। ਇਹ ਮੋਡਿਊਲ ਹੈ ਹੱਥ ਜਿੱਡਾ, ਐਡਾ ਹੂੰ। ਜਿਹੜਾ ਉਹ ਹੱਥ ਜਿੱਡਾ ਮੋਡਿਊਲ ਆ, ਤੇ ਜੀ। $6-7000 ਨੂੰ ਕਈ ਵਾਰੀ ਥੁੱਕ ਲੱਗ ਜਾਂਦਾ ਆ। ਸੋ ਹੂੰ। ਇਹ ਤੁਸੀਂ ਹਿਸਾਬ ਲਾਓ ਵੀ ਇੱਥੇ ਬਣੀ ਕੀ ਜਾ ਰਿਹਾ ਆ। ਉਤੋਂ ਪ੍ਰੋਬਲਮ ਫਿਰ ਕੀ ਆਉਂਦੀ ਆ ਪ੍ਰਵੀਨ ਜੀ, ਵੀ ਜੇ ਕੋਈ ਆਪਣੀ ਚੋਰੀ ਤੋਂ ਬਚਾਉਣ ਦੇ ਲਈ ਜੇ ਕੁਛ ਕਰਦਾ ਆ, ਮੰਨ ਲਓ ਕਿਤੇ ਕੋਈ ਹਥਿਆਰ ਦੀ ਵਰਤੋਂ ਜਾਂ ਯੇ ਵੋ, ਫਿਰ ਉਸ ਨੂੰ ਲੈ ਕੇ ਹੂੰ। ਵੀ ਫਿਰ ਰੌਲਾ ਰੱਪਾ ਜਿਹੜਾ ਉਹ ਪੈ ਜਾਂਦਾ ਵੀ ਐ ਵੀ ਇਹ ਏਦਾਂ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ। ਉੱਥੇ ਵਿਵਾਦ ਜਿਹੜਾ ਆ ਉਹ ਵੱਖਰਾ ਜਿਹੜਾ ਉਹ ਛਿੜ ਜਾਂਦਾ। ਸੋ ਟਰੱਕਰਸ ਅਜਿਹੀਆਂ ਚੀਜ਼ਾਂ ਤੋਂ ਖਾਸੇ ਜਿਹੜੇ ਉਹ ਪਰੇਸ਼ਾਨ ਆ। ਸੇਫ ਪਾਰਕਿੰਗ ਦੀ ਪ੍ਰੋਬਲਮ ਤਾਂ ਪਹਿਲੋਂ ਹੀ ਹੈਗੀ ਆ, ਨਾਲ ਦੇ ਨਾਲ ਵੀ ਉਹਨਾਂ ਨੂੰ ਪਤਾ ਨਹੀਂ ਆ ਵੀ ਕਿੱਥੇ ਲਾਈਏ ਜਿੱਥੇ ਆਪ ਵੀ ਸੁਰੱਖਿਅਤ ਰਹਿਣ ਤੇ ਸਮਾਨ ਵੀ ਸੁਰੱਖਿਅਤ ਰਵੇ। ਇੱਥੋਂ ਤੱਕ ਕਿ ਯਾਰਡਸ ਦੇ ਵਿੱਚੋਂ ਕਿੰਨੀ ਵਾਰੀ ਜਿਹੜੇ ਲੋਕ ਆ ਉਹ ਫੜੇ ਗਏ ਨੇ। ਕੋਈ ਟਰੱਕ ਦਾ ਟਰੱਕ ਚੋਰੀ ਕਰਕੇ ਲੈ ਜਾਂਦਾ, ਕਿਤੇ ਜਿਹੜਾ ਉਹ ਡੀਜ਼ਲ ਚੋਰੀ ਕਰਦੇ ਫੜ ਹੋ ਜਾਂਦੇ ਆ, ਕਿਤੇ ਕੁਛ ਤੇ ਕਿਤੇ ਕੁਛ ਤੇ ਕਿਤੇ ਕਾਰਗੋ। ਤੇ ਹੁਣ ਜਿਹੜਾ ਆ ਚੋਰਾਂ ਦੀ ਅੱਖ ਇਸ ਟਾਈਮ ਪਾਵਰ ਟ੍ਰੇਨ ਕੰਟਰੋਲਰ ਦੇ ਉੱਤੇ ਜਾ ਪਹੁੰਚੀ ਆ, ਜਿਸ ਕਰਕੇ ਖਾਸਾ ਨੁਕਸਾਨ ਜਿਹੜੇ ਟਰੱਕਰਸ ਆ ਉਹਨਾਂ ਨੂੰ ਝੱਲਣਾ ਪੈ ਰਿਹਾ ਹੈਗਾ ਆ। ਸੋ ਸਰੋਤੇ ਜ਼ਰੂਰ ਤੁਸੀਂ ਕਾਲ ਕਰਕੇ ਇਹ ਦੱਸੋ ਵੀ ਤੁਹਾਡੇ ਹਿਸਾਬ ਦੇ ਨਾਲ ਕਿਹੜੀਆਂ ਚੋਰੀਆਂ ਸਭ ਤੋਂ ਵੱਧ ਹੋ ਰਹੀਆਂ ਨੇ ਤੇ ਉਹਨਾਂ ਨੂੰ ਬਚਾਉਣ ਦੇ ਲਈ ਕੀ ਕੀਤਾ ਜਾ ਸਕਦਾ ਹੈਗਾ ਆ। ਸੋ ਕਿੱਦਾਂ ਦੀਆਂ ਚੀਜ਼ਾਂ ਇੰਪਲੀਮੈਂਟ ਹੋਣ, ਆਪਣੇ ਸੁਜੈਸ਼ਨ ਵੀ ਜਿਹੜੇ ਇਸ ਚੀਜ਼ ਦੇ ਵਿੱਚ ਜ਼ਰੂਰ ਦਿਓ। ਨੰਬਰ 408 272 5200 ਦੇ ਉੱਤੇ ਕਾਲ ਕਰਕੇ।
ਤੇ ਆਪਾਂ ਪ੍ਰਵੀਨ ਜੀ ਇੱਕ ਬ੍ਰੇਕ ਲੈ ਲਈਏ ਤੇ ਜੀ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਨੇ ਆ ਹਾਂਜੀ, ਤੇ ਬਿਲਕੁਲ ਜੀ ਪ੍ਰੋਗਰਾਮ ਸਰੋਤੇ ਸਾਂਝੀ ਤੁਸੀਂ ਸਾਥ ਇਦਾਂ ਹੀ ਜਾਰੀ ਰਹੂਗਾ। ਆਪਾਂ ਚੋਰੀਆਂ ਜਿਹੜੀਆਂ ਵੱਧ ਰਹੀਆਂ ਨੇ ਟਰੱਕਾਂ ਦੇ ਵਿੱਚ, ਟਰੱਕਰਸ ਦੇ ਲਈ ਪਰੇਸ਼ਾਨੀ ਦਾ ਸਬੱਬ ਬਣੀਆਂ, ਉਹਦੇ ਤੇ ਚਰਚਾ ਕਰ ਰਹੇ ਹਾਂ। ਸਟੂਡੀਓ ਦਾ ਨੰਬਰ ਹੈ 468 ਇੱਥੇ ਰੁਕਦੇ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500 ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ ਰਾਜ ਜੀ। ਸਾਰੇ ਹੀ ਸਰੋਤੇ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਨੇ, ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਹੀ ਜੀ ਆਇਆਂ ਨੂੰ। ਜੀ। ਜੀ, ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ। ਇਸ ਟਾਈਮ ਜੋ ਚਰਚਾ ਆਪਾਂ ਕਰ ਰਹੇ ਹੈਗੇ ਆ ਟਰੱਕਿੰਗ ਇੰਡਸਟਰੀ ਦੇ ਨਾਲ, ਹਰ ਵਾਰੀ ਆਪਾਂ ਜਿਹੜਾ ਪ੍ਰੋਗਰਾਮ ਬੁੱਧਵਾਰ ਨੂੰ ਲੈ ਕੇ ਹਾਜ਼ਰ ਹੁੰਦੇ ਆ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਟਰੱਕਾਂ ਦੀਆਂ ਇਸ ਟਾਈਮ CPC4 ਮੋਡਿਊਲਸ ਦੀਆਂ ਜਿਹੜੀਆਂ ਚੋਰੀਆਂ ਆ ਉਹ ਵਾਰਦਾਤਾਂ ਵਧੀਆਂ ਆ। ਓਵਰਆਲ ਕਾਰਗੋ ਥੈਫਟ ਜਿਹੜਾ ਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਆ ਪੂਰੇ ਅਮਰੀਕਾ ਦੇ ਵਿੱਚ, ਪਰ ਤਿੰਨ ਸੂਬਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਕੈਲੀਫੋਰਨੀਆ, ਟੈਕਸਸ ਤੇ ਫਲੋਰੀਡਾ ਦੇ ਵਿੱਚ। ਸੋ ਤੁਸੀਂ ਤਾਂ ਨਹੀਂ ਕਿਤੇ ਇਸ ਚੀਜ਼ ਦੇ ਜਿਹੜੇ ਪੀੜਤ ਹੋਏ, ਕਿਹੜੀ ਚੀਜ਼ ਸਭ ਤੋਂ ਵੱਧ ਚੋਰੀ ਹੋ ਰਹੀ ਆ ਤੁਹਾਡੇ ਹਿਸਾਬ ਦੇ ਨਾਲ, ਕੀ ਇਸ ਦਾ ਬਦਲਾਵ ਆ, ਕੀ ਸੁਝਾਅ ਆ, ਉਹ ਤੁਸੀਂ ਜ਼ਰੂਰ ਸਾਂਝੇ ਕਰ ਸਕਦੇ ਆ। ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਰਾਜ ਜੀ, ਆਪਣੇ ਨਾਲ ਕਾਲਰ ਵੀ ਜੁੜੇ ਨੇ ਤੇ ਉਹਨਾਂ ਦੀ ਰਾਏ ਨੂੰ ਵੀ ਆਪਾਂ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਜੀ। ਅਮਰੀਕ ਸਿੰਘ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਅੱਜ ਤਾਂ ਕੱਲ ਤਾਂ ਜਿੱਦਾਂ ਬੰਦੇ ਦਾ ਟਰੱਕ ਖਰਾਬ ਹੁੰਦਾ ਨਾ, ਤਾਂ ਪਹਿਲਾਂ ਉਹਨੂੰ ਇਹ ਚਿੰਤਾ ਹੋ ਜਾਂਦੀ ਆ ਹਾਂਜੀ। ਕਿ ਟਰੱਕ ਜਿਹੜਾ ਖਰਾਬ ਹੋਇਆ ਤਾਂ ਕੋਈ ਗੱਲ ਨਹੀਂ, ਹਾਂ। ਮੇਰਾ ਪਾਰਟ ਕਿਹੜੇ ਚਾਹੀਦੇ ਆ ਮੇਰੇ ਟਰੱਕ ਨੂੰ, ਠੀਕ ਹੈ ਜੀ। ਕਿ ਉਹ ਅਵੇਲੇਬਲ ਹੋਊਗੇ ਜਾਂ ਨਹੀਂ ਹੋਊਗੇ। ਮਿਲ ਹੀ ਨਹੀਂ ਰਹੇ। ਤੇ ਹਾਂਜੀ, ਤੇ ਦੂਜਾ ਜਿਹੜੀ ਮੈਂ ਦੇਖਿਆ, ਮੇਰਾ ਐਕਸਪੀਰੀਅੰਸ ਜਿਹੜਾ ਰਿਹਾ ਨਾ ਇੱਥੇ ਇਨ ਜਨਰਲ ਚੋਰੀਆਂ ਦੇ ਸੰਬੰਧ ਦੇ ਵਿੱਚ, ਜੀ। ਉਹ ਇਹ ਹੈ ਕਿ ਤੁਹਾਡੇ ਚੋਰੀ ਹੋ ਗਈ, ਤੁਸੀਂ ਪੁਲਿਸ ਨੂੰ ਕਾਲ ਕਰ ਦਿੱਤਾ। ਪੁਲਿਸ ਦੀ ਜਿਹੜੀ ਅਪਰੋਚ ਆ ਉਹ ਹਾਈਲੀ ਨੈਗੇਟਿਵ ਹੁੰਦੀ ਆ। ਪੁਲਿਸ ਦੀ ਅਪਰੋਚ ਜਿਹੜੀ ਆ ਉਹ ਇਹ ਹੈਗੀ ਆ ਕਿ ਤੁਹਾਨੂੰ ਉਹਨਾਂ ਨੇ ਪੁਲਿਸ ਰਿਪੋਰਟ ਬਣਾ ਕੇ ਦੇ ਦੇਣੀ ਆ। ਤੁਹਾਨੂੰ ਕਹਿ ਦੇਣਾ ਇੰਸ਼ੋਰੈਂਸ ਦੇ ਕਲੇਮ ਕਰ ਲਓ, ਇੰਸ਼ੋਰੈਂਸ ਕੰਪਨੀ ਨੂੰ ਪੁਲਿਸ ਰਿਪੋਰਟ ਚਾਹੀਦੀ ਆ ਕਲੇਮ ਪ੍ਰੋਸੈਸ ਕਰ, ਪੈਸੇ ਤੁਹਾਨੂੰ ਮਿਲ ਜਾਣੇ ਆ ਜੀ। ਲੇਕਿਨ ਉਸ ਪ੍ਰੋਬਲਮ ਦਾ ਸੋਲੂਸ਼ਨ ਕਿਸੇ ਕੋ ਨਹੀਂ ਆ। ਵੀ ਚੋਰੀ ਹਟੇ ਕਿੱਦਾਂ। ਹਾਂ, ਪੁਲਿਸ ਲੀਸਟ ਕੰਸਰਨਡ ਆ ਉਸ ਮਸਲੇ ਦੇ ਉੱਤੇ ਕਿ ਉਹ ਇਨਵੈਸਟੀਗੇਟ ਕਰਨ ਜਾਂ ਉਸ ਚੋਰ ਨੂੰ ਫੜਨ, ਤਾਂ ਕਿ ਉਹ ਗਾਹਾਂ ਹੋਰ ਚੋਰੀਆਂ ਨਾ ਕਰੇ। ਜੀ, ਬਿਲਕੁਲ ਬਿਲਕੁਲ। ਸੋ ਮਤਲਬ ਉਹਨਾਂ ਨੂੰ ਖੁੱਲੇ ਛੱਡ ਦਿੱਤਾ ਗਿਆ ਵੀ ਭਾਰ ਇੰਸ਼ੋਰੈਂਸ ਕੰਪਨੀ ਤੇ ਪਾ ਦੋ, ਚੋਰੀ ਕੋਈ ਕਰੇ ਭੁਗਤੇ ਕੋਈ, ਤੇ ਇਵੈਂਚੁਅਲੀ ਨੁਕਸਾਨ ਜਿਹੜਾ ਉਹ ਸਾਰੇ ਪਾਸੇ ਦੂਜੇ ਪਾਸੇ ਜਿਹੜਾ ਉਹ ਹੋਈ ਜਾ ਰਿਹਾ। ਕਰ ਰਹੇ ਹੋ, ਇਹ ਬਾਰਡਰ ਸਟੇਟ ਹੈਗੇ ਆ, ਇਹਨਾਂ ਦੇ ਵਿੱਚ ਚੋਰੀਆਂ ਹੁੰਦੀਆਂ ਜ਼ਿਆਦਾ ਆ। ਇੱਥੇ ਜਿਹੜੀ ਚੋਰੀ ਹੁੰਦੀ ਆ ਉਹ ਸਭ ਬਾਰਡਰ ਪਾਰ ਚਲੇ ਜਾਂਦੇ ਟਰੇਲੇ ਚੱਕ ਕੇ। ਜੀ, ਠੀਕ ਹੈ ਅਮਰੀਕ ਜੀ, ਥੈਂਕ ਯੂ। ਆਵਾਜ਼ ਇਹਨਾਂ ਦੀ ਆਵਾਜ਼ ਆਉਣੀ ਜਿਹੜੀ ਬੰਦ ਹੋ ਗਈ, ਮੈਨੂੰ ਲੱਗਦਾ ਖੁਦ ਡਰਾਈਵ ਕਰ ਰਹੇ ਆ ਸ਼ਾਇਦ। ਸੋ ਇਹ ਚਲੋ, ਇਹ ਮੈਨੂੰ ਨਹੀਂ ਸੀ ਇਸ ਚੀਜ਼ ਦੇ ਨੌਲੇਜ। ਇਹ ਚੀਜ਼ ਇਹਨਾਂ ਨੇ ਜਿਹੜੀ ਅਮਰੀਕ ਸਿੰਘ ਹੋਣਾ ਨੇ ਦੱਸੀ ਆ ਵੀ ਕੋਈ ਇਸ ਹਿਸਾਬ ਦੇ ਨਾਲ ਟ੍ਰੇਲਰ ਚੋਰੀ ਕਰਕੇ ਤੇ ਬਾਰਡਰ ਪਾਰ ਜਿਹੜਾ ਹੋ ਜਾਂਦਾ ਆ। ਪੁਲਿਸ ਫਿਰ ਕਹਿੰਦੀ ਆ ਵੀ ਸਾਡੀ ਜੂਰਿਸਡਿਕਸ਼ਨ ਤੋਂ ਬਾਹਰ ਵੀ ਹੋ ਗਿਆ, ਪਰ ਜਿੱਦਾਂ ਇਹਨਾਂ ਨੇ ਕਿਹਾ ਵੀ ਬੜੀ ਨੈਗੇਟਿਵ ਅਪਰੋਚ ਲਾ ਐਨਫੋਰਸਮੈਂਟ ਵਾਲਿਆਂ ਦੀ ਇਸ ਦੇ ਵਿੱਚ ਰਹਿੰਦੀ ਆ। ਇਹ ਬੜੀ ਇੱਕ ਪ੍ਰੋਬਲਮ ਵਾਲੀ ਜਿਹੜੀ ਫਿਰ ਗੱਲ ਆ ਵੀ ਜਿਹੜੀ ਰੂਟ ਕਾਜ਼ ਆ ਉਸ ਨੂੰ ਫੜਨ ਦੀ ਬਜਾਏ ਬਸ ਪੁਲਿਸ ਰਿਪੋਰਟ ਬਣਾ ਕੇ ਦਿਓ ਤੇ ਇੰਸ਼ੋਰੈਂਸ ਤੋਂ ਉਸ ਨੂੰ ਕਲੇਮ ਕਰੋ। ਇਸ ਦਾ ਸੋਲਿਊਸ਼ਨ ਨਹੀਂ ਹੈ, ਇਸ ਦਾ ਹੱਲ ਨਹੀਂ ਆ। ਜਿਹੜੀ ਰਿਪੋਰਟ ਦੀ ਆਪਾਂ ਪ੍ਰਵੀਨ ਜੀ ਬ੍ਰੇਕ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀ ਵੀ ਕਾਰਗੋ ਨੈਟ ਵਾਲਿਆਂ ਨੇ ਜਿਹੜਾ ਉਹ ਦੱਸਿਆ ਵੀ 1300 ਇੰਸੀਡੈਂਟ ਜਿਹੜੇ ਰਿਪੋਰਟ ਹੋਏ ਪਤਾ ਨਹੀਂ ਇਸ ਤੋਂ ਵੀ ਸ਼ਾਇਦ ਜ਼ਿਆਦਾ ਹੀ ਹੋਣੇ ਆ। ਸੋ ਇਹ ਕਹਿੰਦੇ ਵੀ ਕਾਰਗੋ ਥੈਫਟ ਇਸ ਟਾਈਮ ਇੰਡਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੀਰੀਅਸ ਇਸ਼ੂ ਜਿਹੜਾ ਆ ਉਹ ਬਣ ਚੁੱਕਾ ਹੈ। ਸੋ ਉਹਨਾਂ ਨੇ ਹੁਣ ਆਪਣੇ ਵੱਲੋਂ ਇੱਕ ਹੁਣ ਸਰਵਿਸ ਜਿਹੜੀ ਉਹ ਸ਼ੁਰੂ ਕਰ ਰਹੇ ਹੈਗੇ ਆ ਵੀ ਤੁਸੀਂ ਸਾਨੂੰ 24 ਘੰਟੇ 7 ਦਿਨ ਜਦੋਂ ਵੀ ਜੇ ਤੁਹਾਡੇ ਨਾਲ ਕੁਛ ਏਦਾਂ ਹੁੰਦਾ ਆ ਵੀ ਸਾਡੀ ਜਿਹੜੀ ਇੱਕ ਪ੍ਰੀਮੀਅਮ ਸਰਵਿਸ ਲਓ। ਜੇ ਇਨ ਕੈਬ ਕਾਰਗੋ ਥੈਫਟ ਜੇ ਤੁਹਾਡਾ ਹੁੰਦਾ ਆ ਤੁਸੀਂ ਉੱਥੇ ਮੌਜੂਦ ਨਹੀਂ ਆ ਤਾਂ ਤੁਹਾਨੂੰ ਜਿਹੜਾ ਉਸ ਦੀ ਇਤਲਾਹ ਜਿਹੜੀ ਉਹ ਕਰ ਦਿੱਤੀ ਜਾਊਗੀ। ਸੋ ਇਸ ਦੇ ਨਾਲ ਕਹਿੰਦੇ ਵੀ ਉਹ ਜਿਹੜੀਆਂ ਸਭ ਤੋਂ ਰਿਸਕ ਵਾਲੀਆਂ ਪਾਰਕਿੰਗ ਲੋਕੇਸ਼ਨਸ ਆ ਕਾਉਂਟੀਜ਼ ਹੈਗੀਆਂ ਆ, ਉਹਨਾਂ ਦੀ ਇਤਲਾਹ ਆਪਣੇ ਇਸ ਸਰਵਿਸ ਦੇ ਜ਼ਰੀਏ ਜਿਹੜੀਆਂ ਉਹ ਦੇਣਗੀਆਂ। ਦੇਖੋ ਪ੍ਰਵੀਨ ਜੀ, ਇਹਦੇ ਵਿੱਚ ਹੁਣ ਮਸਲਾ ਕੀ ਆ, ਇੱਕ ਤਾਂ ਬੰਦਾ ਪਹਿਲੋਂ ਖੱਜਲ ਖਵਾਰ ਹੋਊਗਾ ਜਿਹਦੀ ਚੋਰੀ ਜਿਹੜੀ ਉਹ ਹੁੰਦੀ ਆ। ਇਨਸਟੈਂਟ ਵੀ ਚੋਰੀਆਂ ਰੁਕਣ, ਤੁਸੀਂ ਉਹਨਾਂ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰ ਰਹੇ ਹੋ ਵੀ ਭਾਈ ਤੁਹਾਨੂੰ ਅਸੀਂ ਦੱਸ ਦੇਵਾਂਗੇ ਵੀ ਚੋਰੀ ਕਦੋਂ ਜਿਹੜੀ ਉਹ ਹੋ ਰਹੀ ਆ, ਇੱਕ ਹੌਟ ਸਪੌਟ ਦੱਸ ਦਾਂਗੇ ਵੀ ਹਾਂ ਆਹ ਇਲਾਕੇ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਉਹ ਚੋਰੀਆਂ ਹੋ ਰਹੀਆਂ ਆ। ਸੋ ਮਤਲਬ ਇਹੀ ਆ ਪ੍ਰਵੀਨ ਜੀ ਵੀ ਮਸਲਾ ਜਿਹੜਾ ਆ ਜਿਹੜਾ ਆਲਰੇਡੀ ਪੀੜਤ ਆ
ਉਸ ਨੂੰ ਜਿਹੜਾ ਆਪਣੇ ਪੱਲਿਓਂ ਹੋਰ ਪੈਸੇ ਜਿਹੜੇ ਆ ਡਾਲਰ ਆ ਉਹ ਖਰਚਣੇ ਪੈ ਰਹੇ ਆ ਵੀ ਮੈਂ ਆਪਣੇ ਆਪ ਨੂੰ ਜਿਹੜਾ ਉਹ ਸੁਰੱਖਿਅਤ ਰੱਖ ਸਕਾਂ। ਸੋ ਕਹਿੰਦੇ ਵੀ ਜਿਹੜੀਆਂ ਸਾਡੇ ELD ਵਰਤਦੇ ਆ ਅਸੀਂ ਉਹਨਾਂ ਨੂੰ ਉਹਦੇ ਥਰੂ ਹੀ ਇਸ ਸਰਵਿਸ ਨੂੰ ਜਿਹੜਾ ਉਹ ਪ੍ਰਦਾਨ ਕਰ ਸਕਦੇ ਹੈਗੇ ਆ। ਪਰ ਆਈ ਥਿੰਕ ਚਲੋ ਠੀਕ ਆ, ਇਹ ਇੱਕ ਜਿੱਦਾਂ ਘਰਾਂ 'ਚ ਕੈਮਰੇ ਲਾਏ, ਸੈਂਸਰ ਲਾਏ, ਅਲਾਰਮ ਸਿਸਟਮ ਲਾਏ, ਉਹ ਜਿਹੜੀਆਂ ਚੀਜ਼ਾਂ ਤਾਂ ਚਲੋ ਹੈਗੀਆਂ ਆ, ਪਰ ਇਵੈਂਚੁਅਲੀ ਤੁਹਾਨੂੰ ਅਲਾਰਮ ਸਿਸਟਮ ਉਹਨਾਂ ਨੇ ਨਹੀਂ ਰੋਕਣਾ। ਜੇ ਤੁਸੀਂ ਨਹੀਂ ਹੈਗੇ, ਅਲਾਰਮ ਵੱਜਦਾ ਵੀ ਹੋਵੇ, ਜੇ ਆ ਕੇ ਚੋਰਾਂ ਨੂੰ ਕੋਈ ਫੜੂਗਾ ਹੀ ਨਹੀਂ, ਕੁਛ ਕਰੂਗਾ ਹੀ ਨਹੀਂ, ਫਿਰ ਉਹ ਥੈਫਟ ਜਿਹੜਾ ਉਹ ਵੱਧਦਾ ਹੀ ਜਾਣਾ ਹੈਗਾ ਆ। ਸੋ ਇਹ ਇੱਕ ਜਿਹੜੀ ਕਾਰਗੋ ਥੈਫਟ ਤੇ ਚੀਜ਼ਾਂ ਦੀ ਜਿਹੜੀ ਟਰੱਕਾਂ ਦੇ ਵਿੱਚ ਜਿਹੜੀ ਚੋਰੀ ਆ, ਉਹ ਇੱਕ ਵੱਡੀ ਜਿਹੜੀ ਪ੍ਰੋਬਲਮ ਦੇ ਵਜੋਂ ਇਸ ਟਾਈਮ ਦਿਖ ਰਹੀ ਹੈਗੀ ਆ। ਹਾਂਜੀ ਬਿਲਕੁਲ, ਔਰ ਇਹਨਾਂ ਨੇ ਤਾਂ ਦੁੱਖੜਾ ਰੋਇਆ ਆਪਣਾ। ਪਿਛਲੇ ਦਿਨੀ ਤੁਸੀਂ ਇੱਕ ਚਰਚਾ ਕਰ ਰਹੇ ਸੀਗੇ ਜਿਹੜਾ ਕਾਨੂੰਨ ਦੀ ਲੂਪ ਹੋਲਸ ਦੀ ਚਰਚਾ ਕਰ ਰਹੇ ਸੀ ਆਪਾਂ ਵੀ ਸੈਨ ਫਰਾਂਸਿਸਕੋ ਦੇ ਜਿਹੜੇ ਟੂਰਿਸਟ ਸਪੌਟ ਆ ਉੱਥੇ ਜਿਹੜੀ ਆ ਉਹ ਚੋਰੀ ਵਾਲੀ ਹੱਦ ਵਧਾ ਦਿੱਤੀ ਆ। ਕੁਛ ਏਦਾਂ ਦੀ ਅਮੈਂਡਮੈਂਟਸ ਉਹਨਾਂ ਨੇ ਕਰ ਦਿੱਤੀਆਂ ਵੀ $1000 ਦੇ ਕਰੀਬ ਜੇਕਰ ਚੋਰੀ ਹੁੰਦੀ ਹੈ ਤਾਂ ਉਹ ਚੋਰੀ ਮੰਨੀ ਜਾਊਗੀ, ਉਸ ਤੋਂ ਥੱਲੇ ਨਹੀਂ ਮੰਨੀ ਜਾਣੀ। ਇਸੇ ਤਰ੍ਹਾਂ ਹੀ ਪਰ ਦੇਖੋ ਅਸਲੀ ਦਿੱਕਤ ਮੰਨ ਲਓ ਚੋਰੀ ਕਿਸੇ ਡਰਾਈਵਰ ਨਾਲ ਡਰਾਈਵਰ ਦੇ ਟਰੱਕ ਦੇ ਵਿੱਚੋਂ ਹੋ ਗਈ ਜਾਂ ਕੁਛ ਵੀ ਹੋ ਗਿਆ ਤਾਂ ਉਹਦੀ ਦਿੱਕਤ ਕੰਪਨਸੇਟ ਕਰਨਾ ਥੋੜ੍ਹਾ ਹੈ ਕਿ ਤੁਸੀਂ ਇੰਸ਼ੋਰੈਂਸ ਕੰਪਨੀ ਨਾਲ ਜੀ ਸੰਪਰਕ ਕਰ ਲਓ ਤੇ ਉਹ ਤੁਹਾਨੂੰ ਕੰਪਨਸੇਟ ਕਰ ਦਊਗੀ। ਉਹ ਇੱਕ ਡਿਫਰੈਂਟ ਚੀਜ਼ ਹੈ। ਕੰਪਨਸੇਸ਼ਨ ਤੁਹਾਨੂੰ ਬਣੀ ਹੈ ਧਰਵਾਸੇ ਵਾਸਤੇ ਕਿ ਯਾਰ ਠੀਕ ਹੈ ਮੇਰਾ ਕੋਈ ਲਾਸ ਹੋਇਆ ਜਾਂ ਮੇਰੇ ਨਾਲ ਕੋਈ ਅਨਐਕਸਪੈਕਟਡ ਘਟਨਾ ਵਾਪਰ ਗਈ ਜਾਂ ਮੇਰੇ ਨਾਲ ਕੋਈ ਫਾਈਨੈਂਸ਼ੀਅਲੀ ਮੇਰਾ ਕੋਈ ਲਾਸ ਹੋ ਗਿਆ ਤਾਂ ਉਹ ਇੰਸ਼ੋਰੈਂਸ ਤਾਂ ਤੁਹਾਨੂੰ ਕੰਪਨਸੇਟ ਕਰਨ ਵਾਸਤੇ ਬਣੀ ਹੈ। ਲਾਅ ਐਂਡ ਆਰਡਰ ਜਿਹੜਾ ਵਾ ਉਹ ਤੁਹਾਨੂੰ ਇਹ ਮਹਿਸੂਸ ਕਰਾਉਣ ਵਾਸਤੇ ਆ ਕਿ ਤੁਸੀਂ ਮਹਿਫੂਜ਼ ਆ, ਇਹ ਚੀਜ਼ਾਂ ਤੁਹਾਡੇ ਨਾਲ ਰਿਪੀਟ ਨਹੀਂ ਹੋਣਗੀਆਂ। ਸੋ ਇੱਥੇ ਇੱਕ ਦੋ ਵਾਰੀ ਅੱਗੇ ਵੀ ਜਦੋਂ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਵੀ ਇਸ ਵਤੀਰੇ ਦਾ ਜ਼ਿਕਰ ਕੀਤਾ ਸਾਡੇ ਡਰਾਈਵਰ ਭਰਾਵਾਂ ਨੇ ਜਾਂ ਸਾਡੇ ਜਿਹੜੇ ਇਸ ਇੰਡਸਟਰੀ ਨਾਲ ਜਿਹੜਾ ਤਾਲੁਕਾਤ ਰੱਖਦੇ ਨੇ ਤਾਂ ਉਹ ਜਦੋਂ ਡਿਸਕਸ਼ਨ ਹੁੰਦੀ ਹੈ ਤੇ ਇਹ ਚੀਜ਼ਾਂ ਵੀ ਬਕਾਇਦਾ ਡਿਸਕਸ ਹੁੰਦੀਆਂ ਨੇ। ਪਰ ਅਸਲ ਦੇ ਵਿੱਚ ਇਹ ਹੈ ਕਿ ਇਹ ਆਖਰ ਰੁਕਣ ਕਿਵੇਂ, ਕਿਉਂਕਿ ਜਿਹੜੀਆਂ ਚੋਰੀਆਂ ਨੇ ਇਹਦੇ ਨਾਲ ਇਕੱਲਾ ਤੁਹਾਨੂੰ ਫਾਈਨੈਂਸ਼ੀਅਲੀ ਨੁਕਸਾਨ ਨਹੀਂ, ਤੁਹਾਡੀ ਜਿਹੜੀ ਹੋਰ ਖੱਜਲ ਖੁਆਰੀ ਹੈ, ਜਿਹੜਾ ਇਕਵਿਪਮੈਂਟ ਹੈ ਜਿਹੜਾ ਮਹਿੰਗਾ ਵਾ, ਟੈਕਨੀਕਲ ਆ ਜਿਹਦੇ ਬਿਨਾਂ ਤੁਸੀਂ ਫੁੱਟ ਵੀ ਅੱਗੇ ਨਹੀਂ ਜਾ ਸਕਦੇ, ਤਾਂ ਉਹ ਜਿਹੜਾ ਅਵੇਲੇਬਿਲਿਟੀ ਉਹਦੀ ਔਖੀ ਆ। ਕਈ ਵਾਰੀ ਤੁਹਾਨੂੰ ਉਸਦੇ ਵਿੱਚ ਕਈ ਘੰਟੇ ਵੀ ਲੱਗ ਜਾਂਦੇ ਆ। ਸੋ ਰਾਜ ਜੀ ਨੇ ਰੇਟ ਦਾ ਡਿਫਰੈਂਸ ਦੱਸਿਆ, ਕਿਤੇ ਉਹ 1000 ਦਾ ਵਾ, ਕਿਤੇ ਉਹ 4-5 ਹਜ਼ਾਰ ਦਾ ਵੀ ਹੈ, ਕਿਤੇ ਉਹ 6-7 ਹਜ਼ਾਰ ਦਾ ਵੀ ਹੈ। ਸੋ ਇਹ ਕਿਵੇਂ ਜੀ ਕਹਿ ਨਹੀਂ ਸਕਦੇ ਵੀ ਮੈਟਰ ਕਰਦਾ ਕਿ ਤੁਸੀਂ ਕਿਸ ਪਲੇਸ ਤੇ ਹੋ। ਔਰ ਜੇਕਰ ਹਿਲੀ ਏਰੀਆ ਜਾਂ ਦੂਰ ਕਿਤੇ ਤੁਹਾਡੇ ਨਾਲ ਇਹ ਜਿਹਾ ਕੁਛ ਹੋ ਗਿਆ, ਪਾਰਕਿੰਗ ਯਾਰਡ ਦੇ ਵਿੱਚ ਹੋ ਗਿਆ, ਖੱਜਲ ਖੁਆਰੀ ਹੈਗੀ ਹੈ। ਬੇਸ਼ੱਕ ਤੁਸੀਂ ਅਰੇਂਜ ਵੀ ਕਰ ਲਓਗੇ ਪਰ ਖੱਜਲ ਖੁਆਰੀ ਫੇਰ ਵੀ ਹੈ। ਬਿਲਕੁਲ ਜੀ, ਕਈ ਦਿਨ ਲੱਗ ਜਾਂਦੇ ਆ ਇਸ ਚੀਜ਼ ਨੂੰ ਜਿਹੜਾ ਪਹੁੰਚਣ ਦੇ ਲਈ। ਜਿੱਦਾਂ ਪਹਿਲਾਂ ਦੱਸ ਕੇ ਗਏ ਪਾਰਟਸ ਦੀ ਤਾਂ ਪਹਿਲਾਂ ਹੀ ਪ੍ਰੋਬਲਮ ਬੜੀ ਚੱਲ ਰਹੀ ਆ, ਚੱਲ ਵੈਸੇ ਹੀ ਰਹੀ ਆ ਘੱਟ ਹੈਗੀ ਆ। ਸੋ ਜੀ। ਹੁਣ ਸਲਾਹ ਕੀ ਦਿੰਦੇ ਨੇ ਜਿਹੜੇ ਸੈਮੀਕੰਡਕਟਰ CPC4 ਦੀ ਜਿਹੜੀ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਡੈਮਲਰ ਵਾਲੇ ਕਹਿ ਰਹੇ ਆ ਵੀ ਭਾਈ ਆਪੋ ਆਪਣੇ ਜਿਹੜੇ CPC ਆ ਉਹਨਾਂ ਨੂੰ ਪਾਸਵਰਡ ਪ੍ਰੋਟੈਕਟ ਕਰੋ। ਜਿੰਨੇ ਵੀ ਫਲੀਟ ਆ, ਜਿੰਨੇ ਵੀ ਕੰਪਨੀਆਂ ਵਾਲੇ ਆ, ਟਰੱਕਾਂ ਵਾਲੇ ਆ, ਜਿਨ੍ਹਾਂ ਦੇ ਇਹ ਟਰੱਕਾਂ ਦੇ ਵਿੱਚ CPC ਸਾਰਿਆਂ 'ਚ ਹੀ ਲੱਗਦਾ ਆ ਹੁਣ ਤਾਂ, ਵੀ ਉਸ ਨੂੰ ਆਪਣੇ ਪਾਸਵਰਡ ਪ੍ਰੋਟੈਕਟ ਕਰੋ ਵੀ ਜੇ ਚੋਰੀ ਹੋਵੇ ਤਾਂ ਉਹ ਗਾਂਹ ਕਿਤੇ ਜਿਹੜਾ ਉਸ ਨੂੰ ਵਰਤ ਨਾ ਸਕੇ। ਕਿਉਂਕਿ ਇੱਕ ਤਾਂ ਉਹਨੇ ਤੁਹਾਡਾ ਨੁਕਸਾਨ ਕੀਤਾ ਤੇ ਜਿਹਨੂੰ ਲਾ ਰਿਹਾ ਹੋਣਾ ਉਹਨੂੰ ਵੀ ਛਿੱਲਣ ਹੀ ਡਿਆ ਹੋਣਾ ਆ ਵੀ ਚੋਰੀ ਜੀ ਕਰਕੇ ਜੇ ਕੋਈ ਕਰਦਾ ਵੀ ਹੈ ਨਾ, ਕਿਉਂਕਿ ਚੋਰੀ ਕਰਕੇ ਇਵੈਂਚੁਅਲੀ ਤਾਂ ਉਸ ਬੰਦੇ ਨੇ ਵੇਚਣਾ, ਉਹਨੇ ਕਿਹੜਾ ਉੱਥੇ ਪਏ ਨੇ ਆਂਡੇ ਦੇਣੇ ਆ ਵੀ ਜਿਹੜਾ ਉਹਦੇ ਕੋਲ ਉਹਨੇ ਰੱਖ ਲੈਣੇ ਆ, ਰਾਈਟ। ਉਹਨੇ ਬਿਲਕੁਲ। ਗਾਂ ਵੇਚਣਾ ਹੈ ਕਿਸੇ ਨੂੰ, ਉਹ ਜਿਹਨੂੰ ਵੀ ਵੇਚੂਗਾ ਉਹਨੂੰ ਵੀ ਥੁੱਕ ਲਾਊਗਾ, ਜਿਹਨੂੰ ਇਹਨੇ ਚੋਰੀ ਕੀਤੀ ਆ ਉਹਨੂੰ ਆਲਰੇਡੀ ਜਿਹੜਾ ਉਹ ਰਗੜ ਕੇ ਜਿਹੜਾ ਉਹ ਜਾ ਚੁੱਕਾ ਆ। ਸੋ ਜੀ ਆਪਣੇ ਕਹਿੰਦੇ ਵੀ ਡੀਲਰਸ਼ਿਪ ਤੇ ਰਿਪੇਅਰ ਫੈਸਿਲਿਟੀ ਨੂੰ ਜਿਹੜਾ ਉਹ ਕਰੋ ਵੀ ਇਹ ਜਿਹੜਾ CPC ਆ ਚੋਰੀ ਦਾ ਤਾਂ ਨਹੀਂ ਆ। ਜਿਹੜੇ ਪੁਲਿਸ ਏਜੰਸੀ ਆ ਤੇ ਇਹਨਾਂ ਦੇ ਜਿਹੜੇ ਡਾਟਾਬੇਸ ਦੇ ਨਾਲ ਮੈਚ ਕਰਕੇ ਜਿਹੜਾ ਉਹ ਦੇਖੋ। ਕਹਿੰਦੇ ਵੀ ਹੁਣ ਇਸ ਦੀ ਟਰੈਕਿੰਗ ਕੈਪੇਬਿਲਿਟੀ ਲਾਉਣ ਬਾਰੇ ਜਿਹੜਾ ਉਹ ਸੋਚ ਰਿਹਾ ਆ ਡੈਮਲਰ ਵਾਲੇ, ਵੀ ਜੇ CPC ਤੁਹਾਡੇ ਜੇ ਚੋਰੀ ਹੁੰਦੇ ਨੇ ਵੀ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਵੀ ਉਹ ਕਿੱਥੇ ਜਾ ਰਹੇ ਨੇ, ਕਿੱਧਰੋਂ ਜਿਹੜੇ ਆ ਉਹ ਕਿੱਧਰਲੇ ਪਾਸੇ ਨੂੰ ਜਿਹੜਾ ਉਹ ਵਰਤਿਆ ਗਿਆ ਆ। ਸੋ ਇੱਕ ਡਾਟਾਬੇਸ ਜਿਹੜਾ ਉਹ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਵਿਨ ਨੰਬਰ ਤੁਹਾਡੇ ਟਰੱਕ ਦੇ ਵਿਨ ਨੰਬਰ ਦੇ ਨਾਲ ਜੋੜਿਆ ਜਾਣ ਦੀ ਜਿਹੜੀ ਇਸ ਨੂੰ ਕੋਸ਼ਿਸ਼ ਜਿਹੜੀ ਇਸ ਟਾਈਮ ਡੈਮਲਰ ਵਾਲੇ ਉਹ ਵੀ ਕਰ ਰਹੇ ਹੈਗੇ ਨੇ ਜੀ। ਰਾਜ ਜੀ ਆਪਣੇ ਨਾਲ ਕਾਲਰ ਜੁੜੇ ਨੇ, ਕਨਵਰ ਔਲਖ ਉਹਨਾਂ ਦਾ ਨਾਮ ਹੈ ਤੇ ਉਹਨਾਂ ਦੀ ਰਾਏ ਨੂੰ ਵੀ ਚਰਚਾ ਦੇ ਵਿੱਚ ਸ਼ਾਮਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਤੇ ਅਕਾਲ। ਉਹ ਜਿਹੜੇ ਭਾਜੀ ਸਾਹਿਬ ਨੇ ਹੁਣੇ ਦੱਸਿਆ ਨਾ ਜੀ ਮੈਕਸੀਕੋ ਟ੍ਰੇਲਰ ਚਲੇ ਜਾਂਦੇ ਚੋਰੀ ਹੋ ਕੇ, ਹਾਂਜੀ ਸਾਡਾ ਟ੍ਰੇਲਰ ਚੋਰੀ ਹੋ ਕੇ ਮੈਕਸੀਕੋ ਚਲੇ ਗਿਆ, ਉਹ ਤੇ ਲੋਕੇਟ ਹੋ ਗਿਆ। ਠੀਕ ਤੇ ਹੈ। ਸਾਨੂੰ
ਮੈਕਸੀਕਨ ਬੰਦਾ ਹਾਇਰ ਕਰਕੇ ਉੱਥੋਂ ਪੁਲਿਸ ਨੂੰ ਵੀ ਪੈਸੇ ਦੇ ਕੇ ਇਹ ਤੁਹਾਡੀ ਰਿਸਪੌਂਸਿਬਿਲਿਟੀ ਹੈ, ਜੇ ਟੇਲਰ ਲੋਕੇਟ ਹੋ ਗਿਆ ਤੁਸੀਂ ਲੈ ਕੇ ਆਉਣਾ, ਇੰਸ਼ੋਰੈਂਸ ਨੇ ਨਹੀਂ। ਤੇ ਸਾਨੂੰ $1000 ਤੇ ਬੰਦਾ ਹਾਇਰ ਕਰਕੇ ਉਧਰੋਂ ਟੇਲਰ ਮੰਗਵਾਉਣਾ ਪਿਆ ਜੀ। ਅੱਛਾ, ਸੋ ਜੇ ਲੋਕੇਟ ਹੋ ਜਵੇ ਤਾਂ ਫਿਰ ਇੰਸ਼ੋਰੈਂਸ ਵਾਲੇ ਕੀ ਫਿਰ ਪੈਸੇ ਨਹੀਂ ਦਿੰਦੇ? ਇਦਾਂ ਆ ਵੀ ਤੁਸੀਂ ਵਾਪਸ ਲਿਆਓ ਇਦਾਂ? ਨਹੀਂ, ਪਰ ਅਜੇ ਜਿਵੇਂ ਤੁਹਾਡੀ ਕੈਲੀਫੋਰਨੀਆ ਦੀ ਕਾਰ ਚੋਰੀ ਹੋ ਜਾਏ, ਕੁਛ ਹੋ ਜਾਏ, ਤੁਸੀਂ ਫਰਜ਼ ਕਰੋ ਇੱਥੇ ਇੱਕ ਕੇਸ ਹੈ, ਮੈਂ ਕਿਸੇ ਦੀ ਹੈਲਪ ਕਰਨ ਗਿਆ ਆਪਣੇ ਇੰਡੀਅਨ ਦੀ, ਚੌਂਕਨ ਜਾ ਕੇ ਕਾਰ ਲੱਭੀ ਖੇਤਾਂ 'ਚ, ਤੇ ਸਾਨੂੰ ਆਪ ਜਾ ਕੇ ਲਿਆਉਣੀ ਪਈ। ਡੈਮੇਜ ਜ਼ਰੂਰ ਦੇ ਦਿੰਦੇ ਆ ਕਿ ਜੇ ਡੈਮੇਜ ਹੋ ਗਿਆ ਹੋਵੇ, ਵੀ ਚਲੋ ਕੋਈ ਡੈਮੇਜ ਹੋ ਗਿਆ ਤੇ ਉਹ ਕੋਈ ਭੰਨ ਤੋੜ ਕਰਤੀ, ਉਹ ਤੁਹਾਨੂੰ ਦੇ ਦੇਣਗੇ। ਪਰ ਜੇ ਤੁਸੀਂ ਮਤਲਬ ਕਿ ਜਿਹੜੀ ਉਹਨੂੰ ਪਿਕਅਪ ਕਰਨੀ, ਉਹ ਤੁਹਾਡੀ ਰਿਸਪੌਂਸਿਬਿਲਿਟੀ ਹੈ। ਸੋ ਤੁਹਾਨੂੰ ਓਵਰਆਲ ਕੋਈ ਸੋ ਕੰਵਰ ਔਲਖ ਜੀ, ਤੁਹਾਨੂੰ ਓਵਰਆਲ ਕਿੰਨਾ ਨੇ ਸੈੱਟ ਬੈਕ ਕੀਤਾ? $1000 ਦਾ ਬੰਦਾ ਤੁਸੀਂ ਪਹਿਲੋਂ ਹਾਇਰ ਕਰਕੇ ਉਸ ਨੂੰ ਉੱਥੋਂ ਲਿਆਉਣ ਦੇ ਲਿਆ, ਉਧਰ ਕਿੰਨੇ ਪੈਸੇ ਦੇਣੇ ਪਏ? ਕਿੰਨੇ 'ਚ ਪੈ ਗਿਆ ਤੁਹਾਨੂੰ ਇਹ ਚੋਰੀ? ਉਹਨੇ ਸਾਨੂੰ $1000 ਉਹਨੇ ਨਾ, ਜਿਹੜਾ ਮੈਕਸੀਕਾ ਸੀ, ਸਾਡੀ ਸੇਫਟੀ ਡਿਪਾਰਟਮੈਂਟ ਸੀ, ਅਸੀਂ ਉਹਦਾ ਕੋਈ ਕੰਟੈਕਟ ਲੱਭ ਕੇ ਅਸੀਂ ਬਾਰਡਰ ਤੇ ਆਪਣਾ ਟਰੱਕ ਲੈ ਗਏ। ਇਹ ਹੁਣ ਦੀ ਵੀ ਨਹੀਂ ਗੱਲ, ਇਹ ਗੱਲ ਵੀ ਬਹੁਤ ਪੁਰਾਣੀ ਹੋ। ਸਾਡਾ ਵਿੱਚ ਲੋਡ ਸੀ ਸਨੀ ਡਿਲਾਈਟ ਦਾ, ਉਦੋਂ ਸਨੀ ਡਿਲਾਈਟ ਬਹੁਤ ਚੋਰੀ ਹੁੰਦਾ ਸੀ LA ਦੇ ਵਿੱਚ। ਅੱਛਾ, ਹਾਂਜੀ। ਤੇ ਸਾਡਾ ਬੇਬੀ ਫੂਡ ਦਾ ਵੀ ਲੋਡ ਚੋਰੀ ਹੋਇਆ ਸੀ। ਤੇ 3.5 ਲੱਖ ਦਾ ਲੋਡ ਸੀ ਤੇ 15,000 ਦਾ ਵੇਚਿਆ ਸੀ ਉਹਨਾਂ ਨੇ। ਉਹਦੇ FBI ਨੇ ਰਿਕਵਰ ਕਰਾਇਆ ਜਾ ਕੇ ਵੀ ਕਿੱਥੋਂ। ਉਹ ਵੀ ਬੇਬੀ ਫੂਡ ਦਾ ਵੀ ਇਹ ਸੀ ਕਿ ਚੋਰੀ ਕਰਕੇ ਉਹਨੂੰ ਚਾਈਨਾ ਜਾਂ ਹੋਰ ਕੰਟਰੀਆਂ 'ਚ ਲੈ ਜਾਂਦੇ ਸੀ, ਉਹਦਾ ਸੈਂਪਲ ਫਿਰ ਅਮਰੀਕਾ ਨੂੰ ਦਿੰਦੇ ਸੀ ਜਾਂ ਬਾਹਰ ਦੀਆਂ ਕੰਟਰੀਆਂ ਨੂੰ। ਇਹ ਅਸੀਂ ਮੈਨੂਫੈਕਚਰ ਕੀਤਾ ਵਾ, ਇੱਥੋਂ ਤੱਕ ਫੜਿਆ ਉਹਨਾਂ। ਕਿੰਨੇ ਟਾਈਮ ਬਾਅਦ ਲੋਕੇਟ ਹੋ ਗਿਆ ਸੀ ਜਦੋਂ ਚੋਰੀ ਦੀ ਵਾਰਦਾਤ ਹੋਈ? ਲੋਕੇਟ ਤਾਂ ਸਾਡੇ GPS ਹੈਗੇ ਸੀ ਨਾ ਜੀ ਵਿੱਚ, ਠੀਕ ਹੈ। ਉਹਦਾ ਸਾਰਾ ਉਹਦੇ ਕਰਕੇ ਲੋਕੇਟ ਹੋ ਗਿਆ। ਇੰਸ਼ੋਰੈਂਸ ਨੇ ਕਹਿ ਦਿੱਤਾ ਵੀ ਲੋਕੇਟ ਹੋ ਗਿਆ, ਵੀ ਅਸੀਂ ਉਹਨਾਂ ਨੂੰ ਸਾਰਾ ਹੀ ਦੇ ਦਿੱਤਾ, ਉਹਨਾਂ ਆਪੇ ਕਰ ਲਿਆ। ਪਰ ਸਾਨੂੰ ਫਿਰ ਵੀ 10-15 ਦਿਨ ਉੱਥੇ ਪੰਜਾਬ ਪੁਲਿਸ ਵਰਗੀ ਪਹਿਲੋਂ ਇੱਥੋਂ ਸਾਰੀ ਪਰਮਿਸ਼ਨ ਲੈ ਕੇ ਸਾਰਾ ਕੁਝ ਉਹਨੇ, ਚਲੋ ਮੈਕਸੀਕਨ ਨੇ ਖਰਚਾ ਦਿੱਤਾ ਤੇ ਪੁਲਿਸ ਦਾ ਵੀ ਖਰਚਾ ਪਾਇਆ ਹੋਇਆ ਵਿੱਚ। ਪੰਜਾਬ ਪੁਲਿਸ ਨੂੰ ਯਾਦ ਕਰ ਹੀ ਲਿਆ ਤੁਸੀਂ ਬਹਾਨੇ ਨਾਲ, ਹੈਗਾ ਇਹ ਪਏ। ਜਿੰਨਾ ਚਿਰ ਪੰਜਾਬੀ ਹੈਗੇ ਜੀ ਉਹਨਾਂ ਚਿਰ ਯਾਦ ਕਰਨਾ, ਜੇ ਅਗਲੇ ਜਨਮ ਵਿੱਚ ਕੁਝ ਹੋਰ ਬਣ ਗਏ ਫਿਰ ਉਹਦੀ ਪੁਲਿਸ ਯਾਦ ਕਰ ਲੈ ਕਰਾਂਗੇ। ਮਿਹਰਬਾਨੀ, ਬਹੁਤ ਸ਼ੁਕਰੀਆ। ਸੋ ਦੇਖੋ ਵੀ ਚੋਰੀ ਮਹਿੰਗੀ ਕਿਸ ਹਿਸਾਬ ਨਾਲ ਪੈਂਦੀ ਆ। ਵਿੱਚੋਂ ਲੋਡ ਦੀ ਚੋਰੀ ਹੋਈ, ਟ੍ਰੇਲਰ ਦਾ ਨੁਕਸਾਨ ਹੋਇਆ ਤੇ ਉਹਨੂੰ ਭਰਪਾਈ ਕਰਨ ਦੇ ਲਈ ਬੰਦਾ ਲੱਭ ਕੇ ਲਿਆਉਣਾ ਪਿਆ। ਹੁਣ ਜਿਹਨੂੰ ਨਹੀਂ ਪਤਾ ਉਹ ਵਿਚਾਰਾ ਕਿੱਥੋਂ ਕਰੂਗਾ ਭਾਈ ਇਹ ਸਾਰੀਆਂ ਚੀਜ਼ਾਂ ਦਾ ਕੰਮ। ਸੋ ਜਿਹੜੀ ਇਹ ਚੀਜ਼ ਕਹੀ ਹੈ ਨਾ ਇਹਨਾਂ ਨੇ, ਕਾਰਗੋ ਥੈਫਟ ਬਹੁਤ ਜ਼ਿਆਦਾ ਕਾਮਨ ਇਸ ਟਾਈਮ ਚੀਜ਼ ਜਿਹੜੀ ਇਹ ਹੋਈ ਪਈ ਹੈਗੀ ਆ। ਸੋ ਇੱਕ ਦਿਨ ਆਪਣੇ ਸਾਡੇ ਹੋਰ ਕਾਲਰ ਉਹ ਦੱਸ ਰਹੇ ਸੀਗੇ ਵੀ ਪਾਰਕਿੰਗ ਲਈ ਥਾਂ ਨਹੀਂ ਸੀ, ਰੋਬਰੀਆਂ ਵੀ ਹੋਣ ਲੱਗ ਗਈਆਂ। ਉੱਥੇ ਵਿਚਾਰੇ ਟਰੱਕ ਡਰਾਈਵਰ ਨੂੰ ਕਿਸੇ ਨੇ ਗੋਲੀ ਮਾਰ ਕੇ ਜਿਹੜੀ ਉਹਦੀ ਹੱਤਿਆ ਕਰ ਦਿੱਤੀ, ਕਿਉਂਕਿ ਉਹਦੇ ਕੋਲ ਸੀਗਾ ਕੁਛ ਨਹੀਂ। ਸੋ ਇਹ ਕਈ ਕੁਛ ਜਿਹੜਾ ਇਸ ਟਾਈਮ ਵਾਪਰ ਰਿਹਾ ਹੈਗਾ ਨਾਲ ਦੇ ਨਾਲ। ਸੋ ਤੁਸੀਂ ਵੀ ਆਪਣੇ ਇਸ ਟੌਪਿਕ ਦੇ ਉੱਤੇ ਜੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408-272 5200 4082725200। ਦੇਖੋ ਰਾਜ ਜੀ, ਇੱਕ ਗੱਲ ਹੋਰ ਵੀ ਹੈ ਵੀ ਉਹ ਜਿਹੜੇ ਜਦੋਂ ਇਹ ਚੋਰੀ ਹੋਇਆ ਹੋਣਾ ਇਹਨਾਂ ਦਾ ਟਰੱਕ, ਤਾਂ ਉਹਨਾਂ ਨੇ ਲੋਕੇਟ ਕੀਤਾ ਹੋਣਾ, ਤਾਂ ਤੁਸੀਂ ਦੇਖੋ ਵੀ ਕੁਛ ਘੰਟਿਆਂ ਦੇ ਵਿੱਚ ਹੀ ਉਹ ਮੈਕਸੀਕੋ ਟਪਾ ਦਿੱਤਾ ਗਿਆ। ਤੇ ਇਹ ਬੜੀ ਹੈਰਾਨੀ ਦੀ ਗੱਲ ਆ ਵੀ ਹਰੇਕ ਚੀਜ਼ ਜਿਹੜੀ ਜੇ ਤੁਹਾਨੂੰ ਦੂਜੇ ਦੇਸ਼ ਚੋਂ ਲਿਆਉਣੀ ਪਵੇ ਤਾਂ ਫਿਰ ਤੁਸੀਂ ਸਵਾਲ ਤਾਂ ਆਪਦੀ ਅਥਾਰਟੀਜ਼ ਨੂੰ ਕਰੋਗੇ ਕਿ ਭਾਈ ਹਾਂ ਤੁਸੀਂ ਦੱਸੋ ਵੀ ਇਹ ਕਿਉਂ ਟੱਪੀ ਜਾਂਦਾ ਸਾਰਾ ਕੁਛ, ਕਿਉਂ ਇਹ ਸਾਰਾ ਹੋਈ ਜਾਂਦਾ। ਪਰ ਫਿਰ ਵੀ ਸਦਕੇ ਜਾਈਏ ਉਹਨਾਂ ਏਜੰਸੀਜ਼ ਦੇ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਰਿਕਵਰ ਕਰਵਾ ਦਿੰਦੀਆਂ। ਪਰ ਰਿਕਵਰ ਹੋ ਵੀ ਜਾਵੇ, ਜਿਹੜੀਆਂ ਵਿੱਚੋਂ ਫੂਡ ਚੋਰੀ ਹੋ ਗਿਆ ਜਾਂ ਕੋਈ ਹੋਰ ਹੋ ਗਿਆ, ਤਾਂ ਫਿਰ ਉਹਨਾਂ ਚੀਜ਼ਾਂ ਵਾਸਤੇ ਜਿਹੜੀ ਖੱਜਲ ਖੁਆਰੀ ਉਹ ਤਾਂ ਹੈਗੀ ਆ। ਤੇ ਪਰ ਲਾਅ ਐਂਡ ਆਰਡਰ ਦੀ ਗੱਲ ਆ ਜਿਹੜੀ, ਤੇ ਪ੍ਰੋਗਰਾਮ ਵੀ ਆਪਣਾ ਸਮਾਪਤੀ ਵਾਲਾ ਰਾਜ ਜੀ। ਕੱਲ ਭਾਗੀ ਇੱਕ ਘਟਨਾ ਵਾਪਰੀ ਹੈ ਤੇ ਉਹਨੇ ਇੱਕ ਵਾਰ ਫਿਰ ਅਮਰੀਕਾ ਸਣੇ ਵਿਸ਼ਵ ਭਰ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਚਰਚਾ ਹੈ ਉਹ ਛੇੜ ਦਿੱਤੀ ਹੈ ਕਿ ਗਨ ਕਲਚਰ ਆਖਿਰ ਖੜੂ ਕਿੱਥੇ। 19 ਜਿੰਦਾ ਨਿੱਕੀਆਂ ਜਿਹੀਆਂ ਤੇ 21 ਜਣਿਆਂ ਦੀ ਟੋਟਲ ਮੌਤ ਹੋਈ ਹੈ। ਸਿਰਫ ਇੱਕ ਬੰਦੇ ਦੇ ਗੁਨਾਹ ਨੇ 21 ਬੇਕਸੂਰਾਂ ਦੀ ਜਿਹੜੀ ਜਾਨ ਆ ਉਹ ਲੈ ਲਈ ਹੈ। ਜੀ ਰਾਜ। ਪ੍ਰਵੀਨ ਜੀ, ਇੱਥੇ ਅਮਰੀਕਾ ਦੇ ਵਿੱਚ ਜਿਹੜਾ ਸੋਸ਼ਲੀ ਤਾਣਾ ਬਾਣਾ ਆ ਉਹ ਇੰਨਾ ਕੁ ਜ਼ਿਆਦਾ ਗਿਰ ਚੁੱਕਾ ਆ, ਡਿੱਗ ਚੁੱਕਾ ਹੈ, ਉਸ ਦੇ ਵਿੱਚ ਨਿਘਾਰ ਆ ਚੁੱਕਾ ਆ। ਸਟ੍ਰੈਸ, ਡਿਪਰੈਸ਼ਨ, ਇਹ ਸਾਰੀਆਂ ਚੀਜ਼ਾਂ, ਮਾਨਸਿਕ ਤੌਰ ਦੇ ਉੱਤੇ ਰੋਗੀ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਮਾਰੂ ਹਥਿਆਰ ਪਹੁੰਚ ਜਾਂਦੇ ਨੇ, ਉਹ ਲੈ ਲੈਂਦੇ ਨੇ, ਉਹਨਾਂ ਤੱਕ ਉਹਨਾਂ ਦੀ ਪਹੁੰਚ ਜਿਹੜੀ ਉਹ ਹੈਗੀ ਆ। ਤੇ ਉਹ ਬਾਅਦ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਜਿਹੜਾ ਕਿ ਦਿਲ ਨੂੰ ਝੰਜੋੜ ਦਿੰਦਾ ਆ।
ਇਸ ਟਾਈਮ ਇਮੋਸ਼ਨਸ ਬਹੁਤ ਜ਼ਿਆਦਾ ਸਟਰੋਂਗ ਨੇ। ਬਹੁਤ ਸਾਰੇ ਲੋਕ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀਆਂ ਉਹ ਗੱਲਾਂ ਕਰ ਰਹੇ ਆ। ਅਫਸੋਸ ਦੇ ਨਾਲ ਆਪਾਂ ਨੂੰ ਇਹ ਕਹਿਣਾ ਪੈ ਰਿਹਾ ਆ, ਇਸ ਦਾ ਹੱਲ ਨਹੀਂ ਕੋਈ ਵੀ ਜਿਹੜਾ ਉਹ ਕਰ ਰਿਹਾ। ਬਹੁਤ ਸਾਰੇ ਲੋਕ ਕਹਿੰਦੇ ਵੀ ਇਸ ਦਾ ਹੱਲ ਸਾਹਮਣੇ ਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬੈਕਗਰਾਊਂਡ ਚੈੱਕਸ ਆ, ਉਹਨਾਂ ਨੂੰ ਐਡ ਕਰਨ ਦੀ ਜ਼ਰੂਰਤ ਆ। ਅਜਿਹੇ ਸ਼ਦਾਈ ਸਨਕੀ ਲੋਕਾਂ ਤੱਕ ਇਹ ਚੀਜ਼ ਨਾ ਜਾਵੇ, ਇਸ ਨੂੰ ਇਸ ਦੇ ਵਿੱਚ ਇਨਕਲੂਡ ਕਰਨ ਦੀ ਜ਼ਰੂਰਤ ਆ। ਪਰ ਕਿਉਂਕਿ ਧਿਰਾਂ ਇੰਨੀਆਂ ਕੁ ਜ਼ਿਆਦਾ ਸਟਰੋਂਗ ਨੇ, ਇੱਕ ਪੋਲੀਟੀਕਲ ਪਾਰਟੀ ਦੂਜੇ ਦੇ ਨਾਲ ਮੇਲ ਨਹੀਂ ਖਾਂਦੀ, ਉਹਨਾਂ ਦੇ ਵਿਚਾਰ ਜਿਹੜੇ ਉਹ ਇੱਕ ਦੂਜੇ ਦੇ ਨਾਲ ਮਿਲਦੇ ਨਹੀਂ, ਜਿਸ ਕਰਕੇ ਬਾਅਦ ਦੇ ਵਿੱਚ ਕੋਈ ਵੀ ਸੋਲਿਊਸ਼ਨ ਦੇ ਉੱਤੇ ਪਹੁੰਚਣਾ ਜਿਹੜਾ ਆ ਉਹ ਹਾਲ ਦੀ ਘੜੀ ਨਾਮੁਮਕਿਨ ਹੋਇਆ ਪਿਆ ਹੈਗਾ ਆ। ਸੋ ਇਹ ਬੜੀ ਅਫਸੋਸ ਦੇ ਨਾਲ ਆਪਾਂ ਇਹ ਸਾਰੀਆਂ ਚੀਜ਼ਾਂ ਸ਼ੇਅਰ ਕਰ ਰਹੇ ਹਾਂ। ਕਿਸੇ ਦਾ ਜੀਅ ਨਹੀਂ ਕਰਦਾ, ਕਿਸੇ ਨੂੰ ਕੋਈ ਚਾਅ ਨਹੀਂ ਆ ਵੀ ਇੰਨੀਆਂ 10-10 ਸਾਲ ਦੇ ਛੋਟੇ ਬੱਚੇ, 8 ਸਾਲ ਦੇ, ਚੌਥੀ ਗ੍ਰੇਡ ਦੇ ਨਿਆਣੇ, ਇੱਕੋ ਕਲਾਸ ਦੇ ਵਿੱਚ ਉਸਨੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ, ਉਸ ਹਥਿਆਰੇ ਨੇ ਵੀ ਇੰਨੀਆਂ ਪਰਿਵਾਰਾਂ ਦੇ ਵਿੱਚ ਵਿਯੋਗ ਜਿਹੜਾ ਉਹ ਪਾ ਦਿੱਤਾ। ਕੱਲਾ ਉਹਨਾਂ ਪਰਿਵਾਰਾਂ ਨੂੰ ਹੀ ਨਹੀਂ ਇਸਨੇ ਟੱਚ ਕੀਤਾ ਵੀ ਜਿਹੜੇ ਪੀੜਤ ਪਰਿਵਾਰ ਆ, ਉਹਨਾਂ ਬੱਚਿਆਂ ਦਾ ਸੋਚੋ ਜਿਨ੍ਹਾਂ ਨੂੰ ਇਸ ਟਰੌਮੇ ਦੇ ਵਿੱਚੋਂ ਲੰਘਣਾ ਪਿਆ ਆ, ਬਾਰ-ਬਾਰ ਲੰਘਣਾ ਪੈ ਰਿਹਾ ਆ। ਉਹਨਾਂ ਮਾਪਿਆਂ, ਉਹਨਾਂ ਬੱਚਿਆਂ ਦਾ ਜਿਹੜਾ ਉਹ ਸੋਚ ਕੇ ਦੇਖੋ, ਜਿਨ੍ਹਾਂ ਦਾ ਅੱਜ ਚਿੱਤ ਨਹੀਂ ਕਰ ਰਿਹਾ ਹੋਣਾ ਨਿਆਣਿਆਂ ਨੂੰ ਸਕੂਲ ਦੇ ਵਿੱਚ ਛੱਡ ਕੇ ਆਉਣ ਦਾ, ਵੀ ਪਤਾ ਨਹੀਂ ਕੀ ਜਿਹੜਾ ਹੈ ਉੱਥੇ ਵਾਪਰ ਜਾਣਾ। ਕੋਈ ਵੀ ਜਾਣਾ, ਕਿਤੇ ਵੀ ਆਉਂਦਾ ਜਾਂਦਾ ਆ, ਕੁਛ ਵੀ ਆ, ਕੋਈ ਇਹ ਸੋਚ ਕੇ ਕਦੀ ਵੀ ਕਿਸੇ ਨੂੰ ਗੁੱਡ ਬਾਏ ਜਾਂ ਹੈਲੋ ਬਾਏ ਜੱਫੀ ਨਹੀਂ ਪਾਉਂਦਾ ਆਪਣੇ ਨਿਆਣੇ ਨੂੰ ਵੀ ਕਿਤੇ ਲਾਸਟ ਟਾਈਮ, ਕਦੀ ਵੀ ਨਹੀਂ। ਏਦਾਂ ਜਿਹੜਾ ਉਹ ਕਿਸੇ ਦੇ ਮਨ ਦੇ ਵਿੱਚ ਵੀ ਨਹੀਂ ਹੁੰਦਾ। ਪਰ ਅਜਿਹੇ ਸ਼ਦਾਈ ਲੋਕਾਂ ਦੇ ਕਰਕੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਬਾਰ-ਬਾਰ ਵਾਪਰ ਰਹੀਆਂ ਨੇ, ਬਾਰ-ਬਾਰ ਜਿਹੜੀਆਂ ਇਹ ਹੋ ਰਹੀਆਂ ਨੇ। ਇਹ ਬਹੁਤ ਵੱਡਾ ਇਸ ਟਾਈਮ ਚਿੰਤਾ ਦਾ ਜਿਹੜਾ ਵਿਸ਼ਾ ਆ। ਦੁਨੀਆ ਭਰ ਦੇ ਵਿੱਚ ਇਕੱਲਾ ਅਮਰੀਕਾ ਆ ਜਿੱਥੇ ਸਭ ਤੋਂ ਜ਼ਿਆਦਾ ਸਕੂਲ ਦੇ ਵਿੱਚ ਮਾਸ ਸ਼ੂਟਿੰਗਸ ਜਿਹੜੀਆਂ ਉਹ ਹੁੰਦੀਆਂ ਨੇ, ਅਤੇ ਹਾਲ ਦੀ ਘੜੀ ਰੁਕਣ ਦਾ ਨਾਮ ਜਿਹੜਾ ਆ ਉਹ ਨਹੀਂ ਲੈ ਰਹੇ। ਇੱਕ ਜਾਣੇ ਕਹਿੰਦੇ ਆ ਵੀ ਗਨਜ਼ ਨੂੰ ਟੋਟਲੀ ਬੰਦ ਕਰ ਦਿਓ, ਦੂਜੇ ਪਾਸਿਓਂ ਕਹਿੰਦੇ ਆ ਵੀ ਨਹੀਂ, ਸਕੂਲ ਦੇ ਵਿੱਚ ਅਜਿਹੇ ਸਿਕਿਉਰਿਟੀ ਸੇਫਟੀ ਆਫਿਸਰਸ ਹੋਣ ਜਿਨ੍ਹਾਂ ਦੇ ਕੋਲ ਜਿਹੜੇ ਖੁਦ ਹਥਿਆਰ ਹੋਣ, ਵੀ ਇੱਦਾਂ ਦੀ ਘਟਨਾ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਰੋਕਿਆ ਜਾ ਸਕੇ। ਸੋ ਸਲਿਊਸ਼ਨ ਇਸ ਦਾ ਕੀ ਬਣੂਗਾ, ਇਸ ਦੇ ਉੱਤੇ ਅਜੇ ਹਾਲ ਦੀ ਘੜੀ ਜਿਹੜੀ ਕਹਿ ਲਓ ਵੀ ਪੋਲੀਟੀਸ਼ੀਅਨਸ ਦੀ ਰਾਏ ਜਿਹੜੀ ਉਹ ਨਹੀਂ ਮਿਲ ਰਹੀ। ਆਮ ਲੋਕ ਇਸ ਚੀਜ਼ ਵੱਲ ਨੂੰ ਹੌਲੀ-ਹੌਲੀ ਉਹਨਾਂ ਦਾ ਝੁਕਾਅ ਹੋ ਰਿਹਾ ਆ ਵੀ ਜਿਹੜੇ ਸ਼ਦਾਈ ਲੋਕਾਂ ਦੇ ਕੋਲ ਬੈਕਗਰਾਊਂਡ ਜਿਹੜਾ ਚੈੱਕ ਕਰਕੇ ਉਹਨਾਂ ਲੋਕਾਂ ਨੂੰ ਹਥਿਆਰ ਜਿਹੜਾ, ਕਿਉਂਕਿ ਸੈਕਿੰਡ ਅਮੈਂਡਮੈਂਟ ਰਾਈਟ ਆ ਵੀ ਤੁਹਾਡਾ ਹੱਕ ਆ ਵੀ ਤੁਸੀਂ ਰੱਖ ਸਕਦੇ ਆ, ਹਥਿਆਰ ਰੱਖ ਸਕਦੇ ਆ, ਵੀ ਉਹ ਉਹਨਾਂ ਲੋਕਾਂ ਤੱਕ ਹੀ ਹਥਿਆਰ ਜਿਹੜੇ ਜਾਣ ਜਿਹੜੇ ਇਸ ਨੂੰ ਚਲਾਉਣ ਦੇ ਕੇਪੇਬਲ ਆ, ਸક્ષਮ ਹੈਗੇ ਆ। ਕਿਸੇ ਸ਼ਦਾਈ ਬੇਵਕੂਫ ਬੰਦੇ ਦੇ ਹੱਥ ਜਿਹੀ ਚੀਜ਼ ਜਿਹੜੀ ਉਹ ਨਾ ਜਾਵੇ, ਤਾਂ ਜੋ ਇੱਦਾਂ ਦੀਆਂ ਚੀਜ਼ਾਂ ਨੂੰ ਰੋਕਿਆ ਜਾ ਸਕੇ। ਇੱਕ ਫਿਰ ਉਸ ਦੇ ਉੱਤੇ ਤਰਕ ਆਉਂਦਾ ਵੀ ਜਿੰਨੇ ਲੈਣਾ ਉਹਨੇ ਲੈ ਹੀ ਲੈਣਾ, ਪਰ ਇਹ ਆ ਵੀ ਕਹਿੰਦੇ ਵੀ ਜੇ ਔਖਿਆ ਕਰੋਗੇ ਤਾਂ ਚਲੋ ਥੋੜ੍ਹੀ ਤਾਂ ਮੁਸ਼ਕਿਲ ਹੋਊਗੀ ਨਾ, ਜੇ ਕਿਸੇ ਨੇ ਇਹ ਚੀਜ਼ ਜਿਹੜੀ ਉਹ ਕਰਨੀ ਵੀ ਜਿਹੜੀ ਆ ਉਹ ਹੋਈ ਤਾਂ। ਸੋ ਦੇਖੋ, ਤੁਸੀਂ ਹੱਕ ਨੂੰ ਤਾਂ ਨਹੀਂ ਜਿਹੜਾ ਉਹ ਲੈ ਸਕਦੇ ਵਾਪਸ, ਜਿਹੜਾ ਉਹ ਕਰੋ, ਕਿਉਂਕਿ ਜੇ ਅੱਜ ਇੱਕ ਹੱਕ ਛੁੱਟਿਆ ਤਾਂ ਕੱਲ ਨੂੰ ਦੂਜਾ ਵੀ ਜਾਊਗਾ, ਤੀਜਾ ਵੀ ਜਾਊਗਾ। ਸੋ ਉਹ ਸਿਧਾਂਤ ਨੂੰ ਤਾਂ ਨਹੀਂ ਆਪਾਂ ਜਿਹੜਾ ਉਹ ਨਾ ਕਰ ਸਕਦੇ, ਪਰ ਹਾਂ ਇਹਦੇ ਵਿੱਚ ਇਸ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਿਆ ਜਾ ਸਕਦਾ, ਕਿੱਦਾਂ ਇਹ ਛਾਨਣੀ ਲੱਗ ਸਕੇ ਵੀ ਕਿਹਦੇ ਕੋਲ ਜਾਣਾ ਚਾਹੀਦਾ ਆ, ਉਸ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਜਾਂ ਹੋਰ ਚੀਜ਼ਾਂ ਨੂੰ ਦੇਖਦੇ ਹੋਏ ਉਹ ਚੀਜ਼ ਨੂੰ ਜ਼ਰੂਰ ਦੇਖਣਾ ਚਾਹੀਦਾ ਆ। ਹੁਣ ਆਪਾਂ ਗੱਡੀ ਚਲਾਉਂਦੇ ਹਾਂ, ਲਾਇਸੈਂਸ ਲੈਂਦੇ ਹਾਂ ਜਾਂ ਹੋਰ ਚੀਜ਼ਾਂ ਕਰਦੇ ਹਾਂ, ਉਹਦੇ ਬਕਾਇਦਾ ਟੈਸਟ ਹੁੰਦੇ ਨੇ, ਤੁਹਾਨੂੰ ਆਹ ਚੀਜ਼ ਕਰਨਾ ਪੈਂਦੀਆਂ, ਹਰ ਇੱਕ ਦੀਆਂ ਰਿਕੁਆਇਰਮੈਂਟਸ ਉਸ ਹਿਸਾਬ ਦੇ ਨਾਲ ਰੱਖੀਆਂ ਆ। ਆਪਾਂ ਸ਼ਦਾਈ ਬੰਦਿਆਂ ਦੇ ਹੱਥਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਫੜਾਉਂਦੇ ਵੀ ਨੁਕਸਾਨ ਕਰੂਗਾ, ਪਹੁੰਚਾਊਗਾ। ਸੋ ਲੋਕ ਕਹਿ ਰਹੇ ਆ ਵੀ ਕੁਛ ਨਾ ਕੁਛ ਇਸ ਪਾਸੇ ਵੱਲ ਨੂੰ ਵੀ ਜਿਹੜਾ ਉਹ ਸੋਚਣ ਦੀ ਜ਼ਰੂਰਤ ਹੈਗੀ ਆ। ਹਾਂਜੀ, ਬਿਲਕੁਲ, ਜੋ ਵਾਪਰਿਆ ਬਹੁਤ ਮੰਦਭਾਗਾ ਸੀ, ਦਰਦਨਾਕ ਵੀ ਸੀ ਨਾਲੋਂ ਨਾਲ। ਪੰਜਾਬੀ ਰੇਡੀਓ USA ਜਿਹੜੇ ਪਰਿਵਾਰਾਂ ਨੂੰ ਇਹ ਧੱਕਾ ਲੱਗਿਆ, ਜਿੰਨੇ ਪਰਿਵਾਰਾਂ ਦਾ ਇਹ ਲੋਸ ਹੋਇਆ, ਉਹਨਾਂ ਦੇ ਨਾਲ ਆਪਣੀ ਸਦਭਾਵਨਾ ਪ੍ਰਗਟ ਕਰਦਾ ਹੈ ਤੇ ਅਸੀਂ ਉਹਨਾਂ ਮ੍ਰਿਤਕਾਂ ਨੂੰ ਆਪਣੀ ਸ਼ਰਧਾਂਜਲੀ ਵੀ ਭੇਂਟ ਕਰਦੇ ਹਾਂ, ਇੱਕ ਇਨਸਾਨ ਦੇ ਤੌਰ ਤੇ, ਕਿ ਜਿਨ੍ਹਾਂ ਨੂੰ ਇਸ ਹਾਦਸੇ ਦਾ ਸ਼ਿਕਾਰ ਹੋਣਾ ਪਿਆ ਜਾਂ ਇਸ ਹਾਦਸੇ ਦੇ ਵਿੱਚ ਚਲੇ ਗਏ। ਬਿਲਕੁਲ, ਰਾਜ ਜੀ ਨੇ ਬੜੇ ਤਫਸੀਲ ਦੇ ਨਾਲ ਔਰ ਬੜੀ ਸਟੀਕ ਸ਼ਬਦਾਵਲੀ ਨਾਲ, ਕਿਉਂਕਿ ਜਜ਼ਬਾਤਾਂ ਦਾ ਮੁੱਦਾ ਹੈ, ਸਾਡੀਆਂ ਨਸਲਾਂ ਦਾ ਮੁੱਦਾ ਹੈ, ਸਾਡੇ ਭਵਿੱਖ ਨਾਲ ਜੁੜਿਆ ਮੁੱਦਾ, ਤੇ ਹਰੇਕ ਬੰਦਾ ਉਹਨਾਂ ਬੱਚਿਆਂ ਚੋਂ ਆਪਣੇ ਬੱਚਿਆਂ ਨੂੰ ਹੀ ਦੇਖ ਰਿਹਾ। ਸੋ ਅੱਜ ਖੜਨ ਦੀ ਲੋੜ ਆ ਉਹਨਾਂ ਮਾਪਿਆਂ ਨਾਲ ਵੀ, ਤੇ ਸੋਚਣ ਦੀ ਲੋੜ ਹੈ ਕਾਨੂੰਨ ਘਾੜਿਆਂ ਨੂੰ, ਕਾਨੂੰਨ ਸਾਜ਼ਾਂ ਨੂੰ ਵੀ, ਕਿ ਇਹਨਾਂ ਚੀਜ਼ਾਂ ਨੂੰ ਆਖਿਰ
ਰੋਕਿਆ ਕਿਵੇਂ ਜਾ ਸਕੇ। ਰਾਜ ਜੀ ਫਿਰ ਲਈਏ ਜੀ ਵਿਦਾ। ਜੀ ਬਿਲਕੁਲ, ਇਜਾਜ਼ਤ ਜਿਹੜੀ ਹੈ ਜੀ ਉਹ ਆਪਾਂ ਲੈਂਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਆਪਾਂ ਸਮੇਟਾਂਗੇ। ਜਾਣ ਤੋਂ ਪਹਿਲਾਂ ਦੱਸ ਜਾਈਏ ਵੀ ਇਸ ਤੋਂ ਅਗਲਾ ਪ੍ਰੋਗਰਾਮ ਵਿਸਰ ਦਾ ਵਿਰਸਾ ਜਿਹੜਾ ਉਹ ਹੋਊਗਾ। ਰਿਸ਼ਤਿਆਂ ਦੇ ਉੱਤੇ ਗੱਲਬਾਤ ਉਸ ਦੇ ਵਿੱਚ ਕੀਤੀ ਜਾਂਦੀ ਆ। ਪਰ ਇੱਕ ਚੀਜ਼ ਜਾਣ ਤੋਂ ਪਹਿਲਾਂ, ਇਸ ਪ੍ਰੋਗਰਾਮ ਨੂੰ ਖ਼ਤਮ ਕਰਨ ਤੋਂ ਪਹਿਲਾਂ ਇਹ ਆਪਾਂ ਕਹਿਣਾ ਚਾਹੁੰਦੇ ਹਾਂ ਵੀ ਇਕੱਲਾਪਣ, ਆਈਸੋਲੇਸ਼ਨ, ਦਿਮਾਗੀ ਤੌਰ ਦੇ ਉੱਤੇ ਸੰਤੁਲਨ ਖਰਾਬ ਹੋ ਜਾਣਾ, ਇਹ ਸਾਰੀਆਂ ਚੀਜ਼ਾਂ ਅਜਿਹੀਆਂ ਘਟਨਾਵਾਂ ਦਾ ਮੁੱਢ ਜਿਹੜਾ ਉਹ ਬਣਦੀਆਂ ਨੇ। ਇਹ ਨਹੀਂ ਆ ਵੀ ਇਕੱਲੀਆਂ ਇਹੀ ਜ਼ਿੰਮੇਵਾਰ ਆ, ਇਹ ਮੁੱਢ ਬਣਦੀਆਂ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਜੁੜ ਕੇ ਫਿਰ ਅਜਿਹੀ ਘਟਨਾ ਜਿਹੜੀ ਵਾਰਦਾਤ ਆ ਉਹ ਵਾਪਰਦੀ ਆ। ਸੋ ਜੇ ਇਹਨਾਂ ਦੀਆਂ ਰੂਟਸ ਦੇ ਵਿੱਚ ਆਪਾਂ ਜਾ ਕੇ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ, ਸੋਸ਼ਲੀ ਤੌਰ ਦੇ ਉੱਤੇ ਸਟਰੋਂਗ ਹੋਈਏ, ਸੇਫਟੀ ਨੈੱਟ ਪ੍ਰੋਗਰਾਮਸ ਅਜਿਹੇ ਜਿਹੜੇ ਉਹ ਬਣਾਏ ਜਾਣ ਵੀ ਲੋਕ ਆਪਣੀਆਂ ਜਿਹੜੀਆਂ ਕੋਈ ਵੀ ਪ੍ਰੋਬਲਮਸ ਇੱਕ ਦੂਜੇ ਨੂੰ ਖੁੱਲ੍ਹ ਕੇ ਦੱਸ ਕੇ ਉਸਦੇ ਇਲਾਜ ਵੱਲ ਨੂੰ ਜਿਹੜਾ ਉਹ ਵੱਧ ਸਕਣ। ਆਈ ਥਿੰਕ ਇੱਦਾਂ ਦੀਆਂ ਚੀਜ਼ਾਂ ਉਦੋਂ ਜਿਹੜੀਆਂ ਘਟਣੀਆਂ ਸ਼ੁਰੂ ਹੋਣਗੀਆਂ। ਅਤੇ ਬਾਕੀ ਭਾਈ ਜਿਹੜੀ ਫਾਇਰ ਆਰਮ ਦੀ ਜਦੋਂ ਗੱਲ ਆਉਂਦੀ ਆ, ਉਹਦੇ ਵਿੱਚ ਇਹ ਨਹੀਂ ਆ ਵੀ ਆਪਾਂ ਦੇਖੋ ਦੇਖੀ ਸ਼ੌਂਕੋ ਸ਼ੌਂਕੀ ਇੱਕ ਦੂਜੇ ਨੂੰ ਕਰਕੇ ਲੈਣਾ ਆ। ਇਹ ਜਿਹੜੀ ਵੀ ਚੀਜ਼ ਤੁਹਾਡੇ ਕੋਲ ਆ ਉਹ ਉਸ ਦਾ ਮਤਲਬ ਆ, ਉਸ ਦਾ ਮਕਸਦ ਆ, ਉਸ ਨੂੰ ਪਛਾਣੋ ਵੀ ਇਹ ਲੋਕਾਂ ਦੀ ਸੁਰੱਖਿਆ ਲਈ ਆ, ਨਾ ਕਿ ਉਹਨਾਂ ਨੂੰ ਹਾਰਮ ਪਹੁੰਚਾਉਣ ਦੇ ਲਈ। ਆਪਣੀ ਆਪਣੇ ਪਰਿਵਾਰ ਦੀ ਸੇਫਟੀ ਦੀ, ਲੋਕਾਂ ਦੀ ਸੇਫਟੀ ਲਈ ਇਹ ਚੀਜ਼ਾਂ ਆ, ਨਾ ਕਿ ਕਿਸੇ ਨੂੰ ਤਿੜ ਦੇ ਵਿੱਚ ਦਿਖਾ ਕੇ ਮਾਰਨ ਦੇ ਲਈ ਜਾਂ ਵੀ ਮੈਂ ਤੇਰੇ ਤੋਂ ਜ਼ਿਆਦਾ ਤਗੜਾ, ਮੈਨੂੰ ਡਰ ਨਹੀਂ ਆ, ਇਹ ਨਹੀਂ ਆ। ਇਸ ਕੰਮ ਨੂੰ ਨਹੀਂ ਆ। ਨਾ ਹੀ ਜਿਹੜਾ ਸੈਂਸੀਬਲ ਜਿਹੜਾ ਗਨ ਓਨਰ ਆ ਉਹ ਇਸ ਚੀਜ਼ ਨੂੰ ਲਾਈਕ ਕਰਦਾ ਆ। ਸੋ ਇਹ ਚੀਜ਼ ਜਿਹੜੀ ਉਹ ਪਲੀਜ਼ ਧਿਆਨ ਦੇ ਵਿੱਚ ਰੱਖੋ, ਕਿਉਂਕਿ ਅਜਿਹੇ ਸ਼ਦਾਈ ਲੋਕਾਂ ਦੇ ਕਰਕੇ ਤੁਹਾਡੇ ਹੱਕਾਂ ਦੇ ਉੱਤੇ, ਤੁਹਾਡੇ ਰਾਈਟ ਉੱਤੇ ਵੀ ਫਿਰ ਜਿਹੜਾ ਆ ਉਹ ਨੁਕਸਾਨ ਜਿਹੜਾ ਉਹ ਪਹੁੰਚਦਾ ਆ, ਉਸ ਪਾਸੇ ਵੱਲ ਨੂੰ ਹੌਲੀ ਹੌਲੀ ਜਿਹੜਾ ਉਹ ਜਾਂਦੇ ਆ। ਸੋ ਸਾਰੀਆਂ ਚੀਜ਼ਾਂ ਦਾ ਇੱਕ ਚੀਜ਼ ਇਹਦੇ ਵਿੱਚ ਹੋਰ ਕਹਿਣਾ ਚਾਹੁੰਦਾ, ਇਹ ਨਹੀਂ ਆ ਵੀ ਇਹਦਾ ਕੋਈ ਓਵਰਨਾਈਟ ਸੋਲਿਊਸ਼ਨ ਆ। ਦੇਰ ਇਜ਼ ਨੋ ਰਾਈਟ ਸੋਲਿਊਸ਼ਨ ਫॉर ਦਿਸ, ਪਰ ਵੀ ਹੈਵ ਟੂ ਟੇਕ ਸਟੈਪਸ। ਹੌਲੀ ਹੌਲੀ ਕਦਮ ਜਿਹੜੇ ਇਸ ਦੇ ਵੱਲ ਨੂੰ ਵਧਾਉਣੇ ਪੈਣੇ ਆ। ਇਹ ਦੇਖਣਾ ਪੈਣਾ ਵੀ ਕਿੱਥੇ ਜਾ ਕੇ ਸੰਤੁਲਨ ਜਿਹੜਾ ਆ ਉਹ ਬਣ ਸਕਦਾ ਹੈ। ਸੋ ਤਾਂ ਹੀ ਅਜਿਹੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਆ ਉਹ ਆਪਾਂ ਕਰ ਸਕਾਂਗੇ। ਤੇ ਹੁਣ ਇੱਥੇ ਪ੍ਰਵੀਨ ਜੀ ਆਪਾਂ ਇਜਾਜ਼ਤ ਲੈਂਦੇ ਹਾਂ। ਹਾਂਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ, ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।